ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ड्स मैं ਤੁਹਾਡੀ ਹੋਸਟ ਅਨਿਲ ਮੁਕਤ ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਿਸ਼ਨ ਸਪੋਰਟ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ ਜੀ। ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਅੱਜ 2 ਜੂਨ 2026 19 ਜੇਠ ਨਾਨਕ ਸ਼ਾਹੀ ਸੰਮਤ 558 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਿਆਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵੈਲਫਮ ਕੈਨੇਡਾ, roku, ਚਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਅੱਜ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤੇ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਸੋ ਇਸ ਵੀਕ ਦਾ ਆਪਾਂ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਕੱਲ ਜਿਸ ਤਰ੍ਹਾਂ ਕਿ ਆਪਾਂ ਪ੍ਰੋਗਰਾਮ ਮਿਸ ਕੀਤਾ ਉਸ ਦਾ ਰੀਜ਼ਨ ਸੀਗਾ ਕਿ ਟੈਕਨੀਕਲ ਪ੍ਰੋਬਲਮ ਸੀ, ਇਸ ਕਰਕੇ ਆਪਾਂ ਇਹ ਪ੍ਰੋਗਰਾਮ ਨਹੀਂ ਕਰ ਪਾਏ। ਸੋ ਟਿਊਜ਼ਡੇ ਆਪਾਂ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਹਮੇਸ਼ਾ ਤਰ੍ਹਾਂ ਦੀ ਸਪਾਂਸਰਸ਼ਿਪ ਦੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਡਾਲਸ ਟੈਕਸਸ ਤੋਂ ਸਰਦਾਰ ਗੋਵਿੰਦਰ ਸਿੰਘ ਜੋਰਾ ਵੱਲੋਂ। ਸੋ ਇਹ ਟੀਵੀ 84 ਦੇ ਪੱਕੇ ਵਿਊਅਰ ਨੇ, ਪੱਕੇ ਸਪੋਰਟਰ ਨੇ, ਖਾਲਿਸਤਾਨ ਦੀ ਹਮਾਇਤ ਕਰਦੇ ਨੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਗੋਵਿੰਦਰ ਸਿੰਘ ਜੋਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਸੇਮ ਨੰਬਰ ਤੇ WhatsApp ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਲਾਹੌਰ ਦੇ ਪਰਿੰਦਿਆਂ ਇਹ ਸੋਗ ਕਿਉਂ ਪਾਏ ਨੇ ਧੀਏ ਫੌਜੀ ਦਿੱਲੀ ਦੇ ਅੰਮ੍ਰਿਤਸਰ ਚੜ ਆਏ ਨੇ। ਸੋ ਵਿਊਅਰਸ, ਅੱਜ 2 ਜੂਨ ਦਾ ਦਿਨ ਹੈ, ਦਿਨ ਜਿਸ ਤਰ੍ਹਾਂ ਕਿ 42 ਵਰੇ ਵਾਪਰੇ ਘੱਲੂਘਾਰੇ 84 ਦੇ ਖੂਨੀ ਹਫ਼ਤੇ ਦੀ ਜਿਹੜੀ ਹੈ ਸ਼ੁਰੂਆਤ ਹੈ ਔਰ ਇਸ ਹਫ਼ਤੇ ਭਾਰਤੀ ਸਟੇਟ ਨੇ ਸਿੱਖਾਂ ਦੇ ਸਰਵਨਾਸ਼ ਲਈ ਸਮੁੱਚੀ ਸਿੱਖ ਕੌਮ ਦੇ ਖਿਲਾਫ ਜੰਗ ਵਿੱਢੀ ਸੀ। ਸੋ ਜਿਸ ਦੀ ਸ਼ੁਰੂਆਤ ਸ਼੍ਰੀ ਅਕਾਲ ਤਖਤ ਸਾਹਿਬ ਤੇ ਹੋਰ ਜਿਹੜੇ 37 ਇਤਿਹਾਸਕ ਗੁਰਦੁਆਰਿਆਂ ਤੇ ਟੈਂਕਾਂ ਤੋਪਾਂ ਦੇ ਹਮਲੇ ਨਾਲ ਕੀਤੀ ਗਈ ਸੀ। ਸੋ ਇਹ ਸਮੁੱਚਾ ਹਫ਼ਤਾ ਘੱਲੂਘਾਰਾ 84 ਦੇ ਸ਼ਹੀਦਾਂ ਤੇ ਯੋਧਿਆਂ ਦੀ ਯਾਦ ਨੂੰ ਸਮਰਪਿਤ ਹੈ ਜਿਨ੍ਹਾਂ ਨੇ ਕੌਮੀ ਅਣਖ, ਗੈਰਤ ਅਤੇ ਖਾਲਸਾ ਰਾਜ ਦੀ ਕਾਇਮੀ ਲਈ ਆਪਣੇ ਸਰੀਰਾਂ ਦੇ ਨਜ਼ਰਾਨੇ ਭੇਟ ਕੀਤੇ। ਸੋ ਅੱਜ ਦਾ ਪ੍ਰੋਗਰਾਮ ਆਪਾਂ ਇਹਨਾਂ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕਰਨ ਜਾ ਰਹੇ ਹਾਂ। ਸੋ ਇਸ ਤੇ ਬਾਬਤ ਹੀ ਆਪਾਂ ਵਿਚਾਰਾਂ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਗੋਵਿੰਦਰ ਸਿੰਘ ਡਾਲਸ ਟੈਕਸਾਸ ਨਿਵਾਸੀ ਜਿਹੜੇ ਲੰਬਾ ਵਕਤ ਨਿਊਯਾਰਕ ਰਹੇ, ਡਾਕਟਰ ਰਣਜੀਤ ਸਿੰਘ ਹੋਰਾਂ ਦੇ ਹਮਰਾਹ ਮਿੱਤਰ ਸਾਥੀ, ਤੇ ਅੱਜ ਉਹਨਾਂ ਦੀ ਲੈਗੇਸੀ ਨੂੰ ਅੱਗੇ ਤੋਰਨ ਦੇ ਲਈ ਝੰਡਾ ਬਰਦਾਰ ਉਹਨਾਂ ਵੱਲੋਂ ਕੀਤਾ ਗਿਆ। ਔਰ ਅਸੀਂ ਇਹ ਵੀ ਦੱਸ ਦਈਏ ਕਿ 7 ਜੂਨ ਤੋਂ ਬਾਅਦ ਜਿਹੜਾ ਨੈਕਸਟ ਸੰਡੇ ਹੈ 14 ਜੂਨ ਡਾਕਟਰ ਰਣਜੀਤ ਸਿੰਘ ਹੋਰਾਂ ਦੀ ਯਾਦ 'ਚ ਭਾਈ ਗੋਵਿੰਦਰ ਸਿੰਘ ਹੋਰੀ ਸਾਲਾਨਾ ਉਸ ਯਾਦ ਨੂੰ ਜਿਹਦੇ 'ਚ ਕਿ ਟੀਵੀ 84 ਦੀ ਕੰਟਰੀਬਿਊਸ਼ਨ ਵੀ ਐਕਨੋਲਜ ਹੁੰਦੀ ਹੈ, ਉਹ ਡਾਲਸ ਟੈਕਸਾਸ 'ਚ ਅਖੰਡ ਪਾਠ ਸਾਹਿਬ ਦਾ ਪ੍ਰਾਰੰਭ ਕਰਕੇ ਸ਼ੁਰੂਆਤ ਕਰਦੇ ਨੇ ਜਿਹੜਾ ਕਿ 12 ਜੂਨ ਨੂੰ ਅਖੰਡ ਪਾਠ ਸਾਹਿਬ ਆਰੰਭ ਹੋਏਗਾ, 14 ਜੂਨ ਨੂੰ ਸਮਾਪਤੀ ਹੋਏਗੀ ਔਰ ਉਹਨਾਂ ਦੀ ਮਿੱਠੀ ਯਾਦ ਨੂੰ ਔਰ ਟੀਵੀ 84 ਨੂੰ ਸਮਰਪਿਤ ਇਹ ਸਮਾਗਮ ਹੁੰਦਾ ਹੈ। ਸੋ ਜਿਸ ਦੇ ਵਿੱਚ ਡਾਕਟਰ ਸਾਹਿਬ ਨੂੰ ਪਿਆਰ ਕਰਨ ਵਾਲੇ ਦੂਰ ਦਰਾਡਿਆਂ ਵੀ ਪਹੁੰਚਦੇ ਨੇ। ਸੋ ਅਸੀਂ ਟੈਕਸਾਸ ਨਿਵਾਸੀ ਖਾਸ ਤੌਰ ਤੇ ਹਿਊਸਟਨ, ਡੈਲਸ ਔਰ ਸਰਾਊਂਡਿੰਗ ਜਿਹੜੇ ਸਾਡੇ ਵੀਰ ਭੈਣਾਂ ਨੇ ਉਹਨਾਂ ਨੂੰ ਇਹ ਗੁਜ਼ਾਰਿਸ਼ ਵੀ ਕਰਾਂਗੇ ਕਿ ਤੁਸੀਂ 14 ਤਰੀਕ ਦੇ ਦੀਵਾਨ ਦੇ ਵਿੱਚ ਜਿਹੜਾ ਕਿ ਮੇਨ ਡਾਲਸ ਗੁਰਦੁਆਰਾ ਸਾਹਿਬ ਜਿੱਥੇ ਸਮਾਗਮ ਹੁੰਦਾ ਹੈ ਰਿਚਰਡਸਨ ਦੇ ਵਿੱਚ ਉਸ ਦੇ ਵਿੱਚ ਸ਼ਮੂਲੀਅਤ ਵੀ ਕਰੋ ਔਰ ਵੀਰ ਗੋਵਿੰਦਰ ਸਿੰਘ ਔਰ
ਸਮੁੱਚੇ ਪਰਿਵਾਰ ਦਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ। ਜੀ ਪ੍ਰੀ ਮੈਡੀਕਲ ਦੇ ਫਿਜ਼ਿਕਸ ਦੇ ਵਿੱਚ ਸਬਜੈਕਟ ਇੱਕ ਚੈਪਟਰ ਹੁੰਦਾ ਸੀ ਜਿਸ ਦੇ ਵਿੱਚ ਇਹ ਸੀ ਕਿ ਕਈ ਵਾਰ ਜਦੋਂ ਜਹਾਜ਼ ਦਾ ਐਕਸੀਡੈਂਟ ਹੋ ਜਾਂਦਾ ਤਾਂ ਉਹਦਾ ਕੋਈ ਕਾਰਨ ਨਹੀਂ ਸੀ ਲੱਭਦਾ ਤੇ ਉਸ ਦੇ ਲਈ ਉਹ ਟਰਮ ਇੱਕ ਯੂਜ਼ ਕਰਦੇ ਸੀ ਮੈਟਲ ਫਟੀਗ। ਹੁਣ ਵੈਸੇ ਅਸੀਂ ਫਟੀਗ ਆਮ ਹਿਊਮਨ ਬਾਡੀ ਜਾਣਦੇ ਹਾਂ ਕਿ ਥਕਾਵਟ ਨੂੰ ਕਹਿੰਦੇ ਨੇ। ਸੋ ਉਹਦੇ 'ਚ ਹੁੰਦਾ ਸੀ ਕਿ ਵੀ ਇਹਦਾ ਕੋਈ ਰੀਜ਼ਨ ਨਹੀਂ ਹੈ, ਭਾਵੇਂ ਉਦੋਂ ਅਜੇ ਉਹਦਾ ਜਿਹੜੀ ਹੈ ਉਹ ਟਰਮ ਨਾ ਵੀ ਮੁੱਕੀ ਹੋਏ ਜਿਸ ਮੈਟਲ ਨੂੰ ਕਿੰਨੀ ਦੇਰ ਕਰਨਾ ਵੀ ਮੈਟਲ ਵੀ ਥੱਕਦੀ ਹੈ, ਮੈਟਲ ਫਟੀਗ, ਔਰ ਉਹ ਸਡਨ ਕਲੈਪਸ ਕਰਦੀ ਹੈ। ਹੁਣ ਪਤਾ ਨਹੀਂ ਇਹਨਾਂ 30-40 ਸਾਲਾਂ 'ਚ ਉਹਦੀ ਥਾਂ ਕੋਈ ਨਵੀਂ ਟਰਮ ਆਈ ਹੋਏ ਕਿ ਨਹੀਂ, ਪਰ ਉਹ ਮੈਟਲ ਫਟੀਗ ਉਹਨੂੰ ਕਹਿੰਦੇ ਨੇ। ਸੋ ਕੱਲ ਵੀ ਸਾਡੇ ਨਾਲ ਮੈਟਲ ਫਟੀਗ ਹੋਇਆ, ਅਸੀਂ ਬਿਲਕੁਲ ਰੈਡੀ ਸੀ ਪ੍ਰੋਗਰਾਮ ਸੱਜ ਧੱਜ ਕੇ ਬੈਠ ਗਏ ਪ੍ਰੋਗਰਾਮ ਦੇ ਲਈ। ਔਰ ਜਿਹੜਾ ਜਿਸ ਨੂੰ ਟ੍ਰਾਈਕਾਸਟਰ ਵੀ ਕਹਿੰਦੇ ਨੇ, ਮਿਕਸਰ ਵੀ ਕਹਿੰਦੇ ਨੇ, ਜਿਹਦੇ 'ਚ ਆਡੀਓ ਔਰ ਵੀਡੀਓ ਉਹ ਆਪਣੇ ਆਪ ਦੇ ਵਿੱਚ ਰਿਕਾਰਡ ਹੁੰਦੇ ਨੇ ਔਰ ਉੱਥੋਂ ਜਿੱਥੇ ਸਾਡਾ ਸਾਊਂਡ ਵਿਊ ਸਟੂਡੀਓ ਹੈ ਉੱਥੋਂ ਬੀਮ ਹੁੰਦੇ ਨੇ। ਸੋ ਜਿਉਂ ਹੀ ਪ੍ਰੋਗਰਾਮ ਦੀ ਸ਼ੁਰੂਆਤ ਕਾਊਂਟਡਾਊਨ ਹੋਇਆ ਤੇ ਸਾਡੀ ਟੈਕਨੀਕਲ ਟੀਮ ਨੇ ਆ ਕੇ ਕਿਹਾ ਕਿ ਜੀ ਕਲੈਪਸ ਐਵਰੀਥਿੰਗ। ਸੋ ਉਹ ਅਗਲਾ ਅੱਧਾ ਘੰਟਾ ਕੋਸ਼ਿਸ਼ ਰਹੀ ਵੀ ਕਿਸੇ ਨਾ ਕਿਸੇ ਵੀ ਇੱਕ ਫਿਊਜ਼ ਦੂਜਾ, ਪਰ ਵਰਕਆਊਟ ਨਹੀਂ ਹੋਇਆ। ਔਰ ਅੱਜ ਵੀ ਜੁਗਾੜ ਕਰਕੇ ਇਸ ਪ੍ਰੋਗਰਾਮ ਨੂੰ ਕੀਤਾ ਜਾ ਰਿਹਾ। ਮੇਨ ਜਿਹੜਾ ਕਿਉਂਕਿ ਮਸ਼ੀਨਰੀ ਜਦੋਂ ਪੁਰਾਣੀ ਹੋ ਜਾਂਦੀ ਹੈ ਉਸ ਦੇ ਪਾਰਟਸ ਵੀ ਜਿਹੜੇ ਨੇ ਉਹ ਰੈਡਲੀ ਅਵੇਲੇਬਲ ਨਹੀਂ ਹੁੰਦੇ। ਲੇਕਿਨ ਜਿਹੜਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਟੈਕਨੀਕਲ ਟੀਮ ਦਾ, ਜਿਨ੍ਹਾਂ ਨੇ ਰਾਤ ਸੌਂ ਕੇ ਨਹੀਂ ਦੇਖਿਆ, ਭੱਜ ਦੌੜ ਕਰਕੇ ਜਦੋਂ ਤੱਕ ਅਸੀਂ ਸਟੂਡੀਓ ਆਏ ਹਾਂ ਉਹਨਾਂ ਨੇ ਜੁਗਾੜ ਕਰ ਦਿੱਤਾ ਹੈ। ਹੁਣ ਇਹ ਜੁਗਾੜ ਚੱਲਦਾ ਹੀ ਰਹੇ, ਚੱਲਦਾ ਹੈ। ਸੋ ਉਸ ਦੇ ਲਈ ਅਸੀਂ ਮਾਫੀ ਚਾਹੁੰਦੇ ਹਾਂ ਕਿਉਂਕਿ ਕੱਲ ਸਾਡੇ ਲਈ ਵੀ ਇੱਕ ਜਦੋਂ 1 ਜੂਨ ਦੀ ਸ਼ੁਰੂਆਤ ਹੁੰਦੀ ਹੈ, ਜੂਨ ਘੱਲੂਘਾਰਾ, ਫਿਰ ਤਾਂ ਹਰ ਸਿੱਖ ਜਿਹੜਾ ਗੁਰੂ ਨੂੰ ਪਿਆਰ ਕਰਦਾ ਹੈ, ਪੰਥ ਨੂੰ ਪਿਆਰ ਕਰਦਾ ਹੈ, ਉਸ ਨੂੰ ਲੱਗਦਾ ਹੈ ਵੀ ਗੋਲੇ ਇਹ ਅਕਾਲ ਤਖਤ ਤੇ ਨਹੀਂ, ਉਸ ਦੇ ਵਜੂਦ ਤੇ ਨੇ, ਟੈਂਕ ਉਸ ਦੀ ਛਾਤੀ ਤੇ ਚੜੇ ਹੋਏ ਨੇ। ਔਰ ਉਹ ਗੈਰਤ ਔਰ ਅਣਖ ਦੇ ਪੁਤਲੇ ਜਿਨ੍ਹਾਂ ਨੇ ਕੌਮੀ ਘਰ ਦੇ ਲਈ, ਅਕਾਲ ਤਖਤ ਦੀ ਆਨ ਸ਼ਾਨ ਦੇ ਲਈ ਆਪਣਾ ਆਪਾ ਕੁਰਬਾਨ ਕੀਤਾ, ਉਹ ਸਾਰੀਆਂ ਕੁਰਬਾਨੀਆਂ ਸਾਡੀਆਂ ਯਾਦਾਂ 'ਚ ਆ ਜਾਂਦੀਆਂ ਨੇ। ਕਿਉਂਕਿ ਆਲਮੋਸਟ 31 ਮਈ ਤੱਕ ਫੌਜ ਪੰਜਾਬ ਦੇ ਵਿੱਚ ਜਿਹੜੀ ਉਹਦੀ ਗਿਣਤੀ ਹੈ ਉਹ 1 ਲੱਖ ਤੋਂ 2 ਲੱਖ ਤੱਕ ਦੱਸੀ ਜਾਂਦੇ। 1 ਲੱਖ ਐਕਟਿਵ ਆਰਮੀ ਦੀ ਮੋਬਿਲਾਈਜੇਸ਼ਨ ਪੰਜਾਬ ਦੇ ਵਿੱਚ ਹੋਈ, ਜਿਹੜੀ ਆਲਮੋਸਟ 31 ਮਈ ਤੱਕ ਮੁਕੰਮਲ ਹੋ ਗਈ ਸੀ। ਔਰ ਉਹ ਸਾਰੇ ਦੇ ਚੱਲਦੇ ਆ ਵੈਸੇ ਹੀ ਜਿਹੜੀ ਭਾਰਤੀ ਫੌਜ 2-2.5 ਲੱਖ ਤਾਂ ਪੰਜਾਬ 'ਚ ਪਰਮਾਨੈਂਟ ਹੀ, ਕਿਉਂਕਿ ਬਹੁਤ ਵੱਡੇ ਇਹਨਾਂ ਨੇ ਫੌਜੀ ਕੰਟੋਨਮੈਂਟ ਬੇਸ ਤੁਸੀਂ ਅੰਮ੍ਰਿਤਸਰ ਕੰਟੋਨਮੈਂਟ ਤੋਂ ਲੈ ਕੇ ਜਲੰਧਰ, ਸੂਰਾਨਸੀ, ਜਲੰਧਰ, ਕੈਂਟ, ਹੁਣ ਤਾਂ ਬਠਿੰਡਾ ਦੇ ਵਿੱਚ ਕਈ 100 ਏਕੜ ਦੇ ਵਿੱਚ ਉਹਨਾਂ ਨੇ ਵੈਸਟਰਨ, ਕਿਉਂਕਿ ਇਹ ਕਹਿ ਕੇ ਕਿ ਜੀ ਇਹ ਵੈਸਟਰਨ ਕਮਾਂਡ ਔਰ ਪਾਕਿਸਤਾਨ ਨਾਲ ਬਾਰਡਰ ਲੱਗਦਾ ਹੈ ਤੇ ਫਲਾਣਾ ਢਿਮਕਾ, ਪਰ ਪੰਜਾਬ ਨੂੰ ਹੈਵੀਲੀ ਮਿਲਟਰਾਈਜ਼ ਕੀਤਾ ਹੋਇਆ ਹੈ ਤਾਂ ਕਿ ਕਿਸੇ ਵੇਲੇ ਵੀ ਜਦੋਂ ਉਹਨਾਂ ਨੂੰ ਇਹ ਲੱਗੇ ਕਿ ਵੀ ਪੰਜਾਬ ਦੇ ਵਿੱਚ ਕੁਝ ਹੋਣ ਲੱਗਿਆ ਤੇ ਫੌਜ ਕਿਤੇ ਲਿਆਉਣੀ ਨਾ ਪਏ। ਲੇਕਿਨ ਇਸ ਜਿਹੜਾ ਹਮਲੇ ਦੇ ਲਈ 1 ਲੱਖ ਫੌਜ ਦੀ ਐਕਟਿਵ ਵਰਤੋਂ ਜਿਹੜੀ ਕਿ ਦਿਨ ਦੇ ਵੇਲੇ 30-31 ਮਈ ਨੂੰ ਸੜਕਾਂ ਤੋਂ ਗੁਜ਼ਰਦੀ ਰਹੀ। ਔਰ ਪਿਛਲੇ ਦਿਨਾਂ 'ਚ ਹੀ ਪੰਜਾਬ ਯੂਨੀਵਰਸਿਟੀ ਪਟਿਆਲਾ ਦੇ ਇੱਕ ਪ੍ਰੋਫੈਸਰ ਉਹ ਕਹਿੰਦੇ ਨੇ ਕਿ ਜੀ ਅਸੀਂ ਕਿਉਂਕਿ ਉਸ ਵਰੇ ਜੂਨ 84 'ਚ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ 3 ਜੂਨ ਨੂੰ ਸੀ ਔਰ ਛਬੀਲਾਂ ਲਾਉਣ ਦਾ ਕੰਮ ਤਾਂ ਕਿਉਂਕਿ ਜੂਨ ਦਾ ਮਹੀਨਾ ਗਰਮੀ ਦਾ, ਅੱਜ ਕੱਲ੍ਹ ਵੀ ਬਹੁਤ ਗਰਮੀ ਪੈ ਰਹੀ ਹੈ ਪੰਜਾਬ 'ਚ। ਇਵਨ ਮੈਂ ਦੇਖ ਰਿਹਾ ਸੀ ਕਿ ਯੂਪੀ ਦੇ ਇੱਕ ਜ਼ਿਲ੍ਹੇ ਦੇ ਵਿੱਚ 118 ਤੋਂ 120 ਡਿਗਰੀ ਫਾਰਨਹਾਈਟ ਟੈਂਪਰੇਚਰ ਅਨਪ੍ਰੈਸੀਡੈਂਟਡ, ਪੰਜਾਬ 'ਚ ਵੀ ਬਹੁਤ ਜ਼ਿਆਦਾ ਗਰਮੀ ਰਹੀ ਹੈ। ਸੋ 84 ਦੇ ਵਿੱਚ ਵੀ ਬਹੁਤ ਗਰਮ ਦਿਨ ਸੀ, ਆਲਮੋਸਟ ਮਈ ਜਿਹੜਾ ਮਿਡ ਮਈ ਤੋਂ ਉਹਦੀ ਸ਼ੁਰੂਆਤ ਹੋ ਗਈ ਸੀ। ਔਰ ਉਹ ਪ੍ਰੋਫੈਸਰ ਕਹਿ ਰਹੇ ਨੇ ਵੀ ਅਸੀਂ ਯੂਨੀਵਰਸਿਟੀ ਸਟੂਡੈਂਟਸ ਦੇ ਨਾਲ ਫੌਜ ਦੀਆਂ ਕਾਨਵਾਈਆਂ ਲੰਘ ਰਹੀਆਂ ਸੀ ਤੇ ਅਸੀਂ ਉਹਨਾਂ ਨੂੰ ਰੋਕ ਕੇ ਜਿਹੜਾ ਰੂਹ ਅਫਜ਼ਾ ਔਰ ਦੂਸਰਾ ਵਾਲਾ ਜਿਹੜਾ ਉਹ ਜਲ ਛਕਾ ਰਹੇ ਸੀ ਕਿ ਭਾਈ ਸਾਡੀ ਫੌਜ ਹੈ। ਵੀ ਸਾਨੂੰ ਇਹ ਵੀ ਨਹੀਂ ਸੀ ਪਤਾ ਕਿ ਵੀ ਇਹ ਸਾਡੇ ਦਰਬਾਰ ਸਾਹਿਬ ਤੇ ਜਿਹੜਾ ਅਟੈਕ ਕਰਨ ਦੇ ਲਈ ਜਾ ਰਹੇ ਨੇ। ਸੋ ਕਹਿਣ ਦਾ ਮਤਲਬ ਇਹ ਹੈ ਕਿ ਵੀ ਇਹ ਸਾਰੇ ਪਾਰਟ ਨੂੰ ਜਦੋਂ ਅਸੀਂ ਦੇਖਦੇ ਹਾਂ ਤੇ ਇਹ ਆਪਣੇ ਆਪ ਦੇ ਵਿੱਚ ਇਸ ਦੀ ਪੀੜ ਤਾਂ ਮਈ ਦੇ ਲਾਸਟ ਹਫਤੇ 'ਚ ਸ਼ੁਰੂ ਹੋ ਜਾਂਦੀ ਹੈ। 1 ਜੂਨ ਦਾ ਦਿਨ, ਜਿਸ ਦਿਨ ਜਿਹੜੇ ਇਸ ਦਿਨ ਦੇ ਸ਼ਹੀਦ ਭਾਈ ਮਹਿੰਗਾ ਸਿੰਘ ਜਿਹੜੇ ਦਰਬਾਰ ਸਾਹਿਬ ਦੇ ਅੰਦਰ ਸ਼ਹੀਦ ਹੋਏ, ਉਹਨਾਂ ਦੀ ਯਾਦ ਨੂੰ ਵੀ ਇਹ ਸਮਰਪਿਤ ਹੁੰਦਾ 1 ਜੂਨ।
ਔਰ ਫਿਰ ਘੇਰਾਬੰਦੀ ਤੇ ਉਹ ਸਾਰੇ ਦੇ ਚੱਲਦੇ ਆ। ਉਸ ਤੋਂ ਪਹਿਲਾਂ CRPF ਨੇ ਕੀ ਕੀਤਾ, ਕਿਵੇਂ ਗੋਲੀਆਂ ਚਲਾਈਆਂ ਔਰ ਕੀ ਉਸ ਦਾ ਵੀ ਅਸੀਂ ਅਕਸਰ ਜ਼ਿਕਰ ਕਰਦੇ। ਤੇ ਅੱਜ ਜਦੋਂ ਅਸੀਂ 2 ਜੂਨ ਨੂੰ ਇਹ ਪ੍ਰੋਗਰਾਮ ਕਰ ਰਹੇ ਹਾਂ, ਅੱਜ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦਾ ਜਨਮ ਦਿਨ ਵੀ ਹੈ ਔਰ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਜਦੋਂ ਅਸੀਂ ਸ਼ਹਾਦਤ ਉਹਨਾਂ ਦੀ 5 ਤੇ 6 ਜੂਨ ਦੀ ਦਰਮਿਆਨੀ ਰਾਤ ਨੂੰ ਹੁੰਦੀ ਹੈ, ਇਸ ਲਈ ਨਾਨਕਸ਼ਾਹੀ ਕੈਲੰਡਰ ਦੇ ਵਿੱਚ 6 ਜੂਨ ਦਾ ਦਿਨ ਉਹਨਾਂ ਦੀ ਸ਼ਹਾਦਤ ਦਾ ਮਿੱਥਿਆ ਹੋਇਆ ਹੈ। ਲੇਕਿਨ ਇਹ ਜੂਨ ਮਹੀਨਾ ਔਰ ਆਪਣੇ ਆਪ ਦੇ ਵਿੱਚ ਜਿਹੜਾ ਆਲਰੇਡੀ ਸਾਡੀਆਂ ਯਾਦਾਂ ਦੇ ਵਿੱਚ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦੇ ਨਾਲ ਜੁੜਿਆ ਹੋਇਆ ਮਹੀਨਾ ਹੈ ਔਰ ਕਿਵੇਂ ਸਾਡੇ ਦੁਸ਼ਮਣ ਨੇ ਉਸ ਦਿਨ ਨੂੰ ਚੁਣਿਆ 3 ਜੂਨ ਔਰ ਜਿਉਂ ਹੀ ਖਤਮ ਹੁੰਦਾ ਹੈ ਪਹਿਲਾ ਗੋਲਾ 4 ਜੂਨ ਦੀ ਸਵੇਰ ਅੰਮ੍ਰਿਤ ਵੇਲੇ ਜਿਹੜਾ ਹੈ ਉਹ ਦਰਬਾਰ ਸਾਹਿਬ ਵੱਲ ਦਾਗਿਆ ਜਾਂਦਾ ਹੈ। ਉਹ ਹੁਣ ਤਾਂ ਇੱਕ ਸਟੇਜ ਦੇ ਉੱਤੇ ਮਿੰਟ ਬਾਈ ਮਿੰਟ ਬ੍ਰੇਕਡਾਊਨ ਮਾਰਕ ਟਲੀ ਔਰ ਸਤੀਸ਼ ਜੈਕਬ ਉਹਨਾਂ ਨੇ ਦਿੱਤਾ ਸੀ ਆਪਣੀ ਕਿਤਾਬ ਅੰਮ੍ਰਿਤਸਰ ਮਿਸਿਸ ਗਾਂਧੀਜ਼ ਲਾਸਟ ਬੈਟਲ। ਉਸ ਤੋਂ ਬਾਅਦ ਹੁਣ 100 ਤੋਂ ਜ਼ਿਆਦਾ ਕਿਤਾਬਾਂ ਨੇ, ਬਹੁਤ ਸਾਰੇ ਜਿਹੜੇ ਨੇ ਉਹ ਸਰਕਾਰੀ ਐਂਗਲ ਵੀ ਉਹਦੇ ਚ ਆਉਂਦੇ ਨੇ। ਲੇਕਿਨ 2-3 ਚੀਜ਼ਾਂ ਜਿਹੜੀਆਂ ਇਹਨਾਂ 42 ਸਾਲਾਂ ਦੇ ਵਿੱਚ ਬੜੀਆਂ ਸਪਸ਼ਟ ਹੋ ਕੇ ਸਾਹਮਣੇ ਆ ਗਈਆਂ ਉਹਨਾਂ ਦੇ ਵਿੱਚ ਕਿ ਵੀ ਇਹ ਪ੍ਰੀ ਪਲੈਨਡ ਸੀ, ਪਲੈਨਿੰਗ ਵੀ। ਔਰ ਮੈਂ ਲੈਫਟੀਨੈਂਟ ਜਨਰਲ ਜਿਹੜੇ ਵੈਸਟਰਨ ਕਮਾਂਡ ਦੇ ਸੀ ਮਿਸਟਰ SK ਸਿਨਹਾ, ਉਹਨਾਂ ਨੇ ਇਸ ਦੇ ਉੱਤੇ ਕਿਤਾਬ ਵੀ ਲਿਖੀ। ਉਹਨਾਂ ਦੇ ਆਰਟੀਕਲ ਵੀ, ਇੱਕ ਜਿਹੜਾ ਉਹਨਾਂ ਦਾ ਆਰਟੀਕਲ ਜਿਹੜਾ ਲਗਭਗ 16 ਜੁਲਾਈ 1984 ਨੂੰ ਸਪੋਕਸਮੈਨ ਵਿੱਚ ਛਪਿਆ ਸੀ, ਉਹਨੂੰ ਵੀ ਮੈਂ ਸਾਂਝਾ ਕਰਾਂਗਾ ਕਿਉਂਕਿ ਬਹੁਤ ਸਾਰਾ ਜਿਹੜਾ ਸਾਡੇ ਸਾਹਮਣੇ ਬਿਰਤਾਂਤ ਹੈ, ਜ਼ਾਹਰ ਹੈ ਸਾਡੇ ਰਾਗੀ ਢਾਡੀ ਕਵੀਸ਼ਰ ਉਹਨਾਂ ਰਾਹੀਂ ਸਾਡੇ ਕੋਲ ਬਹੁਤ ਸਾਰਾ ਜਿਹੜਾ ਹੈ ਉਹ ਨੈਰੇਟਿਵ ਸੀਨਾ ਬਸੀਨਾ ਜਿਹਦੇ 'ਚ ਅਸੀਂ ਜਿਹੜਾ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਔਰ ਉਹਨਾਂ ਦੇ ਕੁਛ ਦਰਜਨ ਸਾਥੀਆਂ ਨੇ ਜਿਵੇਂ ਇੰਨੀ ਭਾਰੀ ਫੌਜ ਨੂੰ ਜਿਹੜੀ ਟੈਂਕਾਂ ਤੋਪਾਂ ਨਾਲ ਲੈਸ 에ਅਰ ਫੋਰਸ ਦੀ ਵਰਤੋਂ ਵੀ ਕੀਤੀ ਗਈ, ਜਿਹੜੇ ਉਹਨਾਂ ਦੇ ਜਿਹੜੇ ਬੰਬਾਰਡਮੈਂਟ ਦੇ ਲਈ ਵੀ ਔਰ ਉਹਨਾਂ ਨੇ ਨੇਵਲ ਡਾਈਵਰਸ ਵੀ ਲਿਆਂਦੇ ਤਾਂ ਕਿ ਹਰਮੰਦਰ ਸਾਹਿਬ ਦੇ ਸਰੋਵਰ ਰਾਹੀਂ ਤੈਰ ਕੇ ਜਾ ਕੇ ਉਹ ਹਰਮੰਦਰ ਸਾਹਿਬ ਤੇ ਕਬਜ਼ਾ ਕਰਨ। ਸੋ ਪੋਇਜ਼ਨਸ ਗੈਸ ਦਾ ਇਸਤੇਮਾਲ ਕੀਤਾ ਗਿਆ ਔਰ ਇਹ ਸਾਰੇ ਦੇ ਚੱਲਦੇ ਆ ਜਿਵੇਂ ਕੁਛ ਦਰਜਨ ਸਿੰਘਾਂ ਨੇ ਲਗਭਗ 72 ਘੰਟੇ, ਕਿਉਂਕਿ ਜਿਹੜੀ ਇੰਟੈਂਸ ਬੈਟਲ ਹੈ ਉਹ 4 ਜੂਨ ਦੀ ਸਵੇਰ ਨੂੰ ਸ਼ੁਰੂ ਹੁੰਦੀ ਹੈ ਔਰ 72 ਘੰਟੇ ਆਲਮੋਸਟ 6 ਜੂਨ ਦੀ ਸਵੇਰ ਨੂੰ ਜਦੋਂ ਟੈਂਕ ਅੰਦਰ ਲਿਆਂਦੇ ਜਾਂਦੇ ਨੇ ਔਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਔਰ ਭਾਈ ਅਮਰੀਕ ਸਿੰਘ ਦੀ ਜਿਹਦੀ ਸ਼ਹਾਦਤ ਹੁੰਦੀ ਹੈ, ਉਸ ਤੋਂ ਪਹਿਲਾਂ ਜਨਰਲ ਸੁਬੇਗ ਸਿੰਘ ਹੋਰਾਂ ਦੀ ਸ਼ਹਾਦਤ ਹੋਈ ਤੇ 6 ਜੂਨ ਨੂੰ ਜਿਹੜਾ ਹੈ ਉਹ ਸਵੇਰ ਤੱਕ ਪਹੁੰਚਦੇ ਆ। ਇਸ ਜਿਹੜਾ ਉਹਨਾਂ ਨੇ ਆਪਣੇ ਵੱਲੋਂ ਇਸ ਨੂੰ ਓਵਰ ਕਹਿਣ ਦੀ ਕੋਸ਼ਿਸ਼ ਕੀਤੀ ਪਰ ਇਹ ਜਿਹੜਾ ਉਹਨਾਂ ਦਾ ਹਮਲਾ ਬਰਾਬਰ ਚੱਲਦਾ ਹੈ। ਅਸੀਂ 7 ਜੂਨ 8 ਜੂਨ ਉਸ ਦੇ ਵਿੱਚ ਫਿਰ ਦੇਖਦੇ ਹਾਂ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਜਿਹੜਾ ਸਾਡਾ ਅਨਮੁੱਲਾ ਖਜ਼ਾਨਾ ਜਿਹੜਾ ਹੈ ਉਸ ਨੂੰ 100 ਤੋਂ ਜ਼ਿਆਦਾ ਵੱਡੇ ਵੱਡੇ ਟਰੰਕਾਂ ਦੇ ਵਿੱਚ ਭਰ ਕੇ ਲਿਜਾ ਕੇ ਜਿਹੜਾ ਉਹ ਅਨਨੋਨ ਥਾਂ ਤੇ ਲਿਜਾਇਆ ਜਾਂਦਾ ਹੈ। 42 ਸਾਲਾਂ ਬਾਅਦ ਵੀ ਅਜੇ ਵੀ ਇਹ ਡਿਬੇਟ ਹੋ ਰਹੀ ਹੈ ਕਿ ਜੀ ਕੀ ਉਹਨਾਂ ਨੇ ਵਾਪਸ ਕੀਤਾ ਕੀ ਨਹੀਂ ਕੀਤਾ, ਖੜਿਆ ਵੀ ਕਿ ਨਹੀਂ ਖੜਿਆ। ਜਦੋਂ ਜਾਰਜ ਫਰਨਾਂਡੇਜ਼ ਡਿਫੈਂਸ ਮਿਨਿਸਟਰ ਸੀ ਉਹਨੇ ਮੰਨਿਆ ਸੀ ਕਿ ਸਾਡੇ ਕੋਲ ਮਨਮੋਹਨ ਸਿੰਘ 10 ਸਾਲ ਪ੍ਰਾਈਮ ਮਿਨਿਸਟਰ ਹੈ, ਜਿੰਨੀ ਵਾਰੀ ਦਰਬਾਰ ਸਾਹਿਬ ਉਹ ਆਇਆ ਉਹਨੂੰ ਸ਼੍ਰੋਮਣੀ ਕਮੇਟੀ ਇੱਕ ਚਿੱਠਾ ਪੜਾ ਦਿੰਦੀ ਸੀ ਕਿ ਜੀ ਆਹ ਸਾਡੀਆਂ ਚੀਜ਼ਾਂ। ਲੇਕਿਨ ਨਾ ਇਹਦੇ ਲਈ ਕਦੇ ਸ਼੍ਰੋਮਣੀ ਕਮੇਟੀ ਨੇ ਸੀਰੀਅਸਨੈਸ ਦਿਖਾਈ, ਨਾ ਸਿੱਖ ਸਕਾਲਰਸ ਨੇ ਦਿਖਾਈ। ਸ਼੍ਰੋਮਣੀ ਕਮੇਟੀ ਨੇ ਦਿੱਲੀ ਦੀ ਇੱਕ ਅਦਾਲਤ 'ਚ 1000 ਕਰੋੜ ਰੁਪਏ ਦਾ ਹਰਜਾਨੇ ਦਾ ਦਾਅਵਾ ਕੀਤਾ ਸੀ ਪਰ ਕਿਸੇ ਨੇ ਉਹਨੂੰ ਫੋਲੋ ਕੀ ਕਰਨਾ ਸੀ। ਇਹ ਵੀ ਹੈ ਕਿ ਵੀ ਜਿਹੜੀਆਂ ਕੁਝ ਚੀਜ਼ਾਂ ਮੋੜੀਆਂ ਗਈਆਂ, ਕਿਵੇਂ ਸ਼੍ਰੋਮਣੀ ਕਮੇਟੀ ਦੇ ਕਰਪਟ ਮੁਲਾਜ਼ਮਾਂ ਦੀ ਮਿਲੀ ਭੁਗਤ ਦੇ ਨਾਲ ਉਹ ਬਾਹਰ ਜਿਹੜੇ ਲੋਕ ਹਿਸਟੋਰੀਕਲ ਚੀਜ਼ਾਂ ਖਰੀਦਦੇ ਨੇ ਉਹਨਾਂ ਨੂੰ ਲੱਖਾਂ ਡਾਲਰਾਂ ਦੇ ਵਿੱਚ ਵੇਚੀਆਂ ਗਈਆਂ। ਉਹਨਾਂ 'ਚ ਹੱਥ ਲਿਖਤ ਬੀੜਾਂ ਵੀ ਸ਼ਾਮਲ ਨੇ ਜਾਂ ਹੁਕਮਨਾਮੇ ਵੀ ਸ਼ਾਮਲ ਨੇ ਗੁਰੂ ਤੇਗ ਬਹਾਦਰ ਸਾਹਿਬ, ਮਾਤਾ ਸੁੰਦਰੀ ਜੀ ਦਾ। ਔਰ ਦੂਸਰਾ ਇਸ ਦੇ ਨਾਲ ਜੁੜਿਆ ਹੈ ਕਿਉਂਕਿ ਮੈਂ ਇਹ ਸਮਝਦਾ ਹਾਂ ਵੀ ਬਾਕੀ ਤਾਂ ਬਹੁਤ ਸਾਰੇ ਵੇਰਵੇ ਅੱਡ-ਅੱਡ ਥਾਵਾਂ ਤੇ ਕਿਤਾਬਾਂ ਦੇ ਰੂਪ ਦੇ ਵਿੱਚ ਸਾਡੇ ਵਿਊਅਰਸ ਐਨਲਾਈਟਨਡ ਨੇ। ਅਸੀਂ ਪਿਛਲੇ ਲਗਭਗ ਦਸੰਬਰ 2012 ਤੋਂ ਬਾਅਦ 2013 ਤੋਂ ਹੀ ਲਗਾਤਾਰਤਾ ਨਾਲ ਇਹ ਹਫਤਾ, ਕਈ ਵਾਰ 2-2 ਹਫ਼ਤੇ ਵੀ ਅਸੀਂ ਉਸ ਨੂੰ ਜਿਹੜਾ ਡੇ ਬਾਈ ਡੇ ਬ੍ਰੇਕਡਾਊਨ ਦੇ ਲਿਹਾਜ਼ ਨਾਲ ਵੀ ਦੇਖਦੇ ਹਾਂ, ਬਾਕੀ ਵੀ। ਪਰ ਮੈਨੂੰ ਬਹੁਤ ਵਾਰ ਇਹ ਲੱਗਦਾ ਹੈ ਵੀ
ਜਿਸ ਗੱਲ ਦੇ ਉੱਤੇ ਸਭ ਤੋਂ ਘੱਟ ਬਹੁਤਿਆਂ ਦਾ ਫੋਕਸ ਹੈ, ਔਰ ਮੈਨੂੰ ਇਹ ਲੱਗਦਾ ਹੈ ਵੀ ਸ਼ਹੀਦਾਂ ਨੇ ਤਾਂ ਆਪਣੀ ਥਾਂ ਗੁਰੂ ਦੀ ਗੋਦ 'ਚ ਬਣਾਈ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਹਰ ਚੜ੍ਹਦੇ ਸੂਰਜ ਦੇ ਨਾਲ ਲਾਰਜਰ ਦੈਨ ਦਾ ਲਾਈਫ, ਔਰ ਉਹਨਾਂ ਦਾ ਜਿਹੜਾ ਇਮੇਜ ਹੈ, ਉਹਨਾਂ ਦਾ ਜਿਹੜਾ ਕੱਦ ਹੈ, ਉਹ ਇੰਨਾ ਉੱਚਾ ਹੈ। ਉਹ ਤਾਂ ਸ਼ਾਈਨਿੰਗ ਸਟਾਰ ਤਾਂ ਸਿੱਖ ਹਿਰਦਿਆਂ ਦੇ ਪਹਿਲੇ ਦਿਨ ਹੀ ਸੀ ਜਦੋਂ ਉਹਨਾਂ ਨੇ ਕੌਮ ਦੇ ਵਿੱਚ ਜਾਗਰਤੀ ਲਿਆਂਦੀ। ਪਰ ਜਿਹੜੇ ਲੋਕ ਹਕੂਮਤੀ ਅਦਾਰਿਆਂ ਦੇ ਗੁੰਮਰਾਹਕੁਨ ਪ੍ਰਚਾਰ ਦਾ ਸ਼ਿਕਾਰ ਸਨ, ਉਹ ਵੀ ਹੌਲੀ ਚੱਲਦੇ ਆ। ਅੱਜ ਜਦੋਂ ਅਸੀਂ 42 ਵਰਿਆਂ ਬਾਅਦ ਇਹ ਗੱਲ ਕਰ ਰਹੇ ਹਾਂ, 2 ਜਨਰੇਸ਼ਨਾਂ ਹੋਰ ਉਸ ਤੋਂ ਬਾਅਦ ਦੀਆਂ ਸਾਹਮਣੇ ਆ ਚੁੱਕੀਆਂ ਨੇ। ਅੱਜ ਸੰਤ ਭਿੰਡਰਾਂਵਾਲਿਆਂ ਦੀ ਜਿਹੜੀ ਤਸਵੀਰ ਹੈ ਉਹ ਇੱਕ ਆਈਕੋਨਿਕ ਹੈ। ਉਹਨਾਂ ਦਾ ਨਿਸ਼ਾਨਾ, ਉਹਨਾਂ ਦੀ ਦ੍ਰਿੜਤਾ, ਉਹਨਾਂ ਵੱਲੋਂ ਸ਼ਹਾਦਤ ਦੇ ਕੇ ਕੌਮੀ ਕਰ ਖਾਲਿਸਤਾਨ ਦੀ ਰੱਖੀ ਨੀਂਹ ਜਿਹੜੀ ਹੈ ਉਸ ਨੇ ਅੱਜ ਇਸ ਨੂੰ ਉਸ ਮਹਿਲ ਤੱਕ ਪਹੁੰਚਾ ਦਿੱਤਾ ਹੈ ਜਿਸ ਦਾ ਲੈਂਟਰ ਪੈਣ ਵਾਲਾ ਹੈ। ਇਹ ਇਮਾਰਤ ਜਿਹੜੀ ਹੈ ਉਹਦੇ ਲਈ 1.5 ਲੱਖ ਤੋਂ ਜ਼ਿਆਦਾ ਇਹਨਾਂ 4 ਦਹਾਕਿਆਂ ਦੇ ਵਿੱਚ ਜਿਹੜਾ ਗੁਰੂ ਕਲਗੀਧਰ ਦੇ ਸਪੁੱਤਰ ਸਪੁੱਤਰੀਆਂ ਨੇ ਆਪਣੇ ਸਰੀਰਾਂ ਦੇ ਠੀਕਰੇ ਦਿੱਲੀ ਸਾਮਰਾਜ ਦੇ ਸਿਰ ਤੇ ਭੰਨੇ ਨੇ ਤਾਂ ਕਿ ਕੌਮ ਦਾ ਆਉਣ ਵਾਲਾ ਕੱਲ ਮਾਨਮਤਾ ਹੋਏ, ਸ਼ਾਨਮਤਾ ਹੋਏ। ਔਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਘੱਲੂਘਾਰਾ 84 ਸਿੱਖ ਹਿਰਦਿਆਂ ਦੇ ਅੰਦਰ, ਸਿੱਖ ਰੂਹਾਂ ਦੇ ਅੰਦਰ, ਸਿੱਖ ਜ਼ਿਹਨ ਦੇ ਅੰਦਰ ਇਸ ਕਦਰ ਜਿਹੜਾ ਉਹ ਸਮਾ ਗਿਆ ਕਿ ਹੁਣ ਕਿਸੇ ਨੂੰ ਕੋਈ ਉਹ ਕਹਿਣ ਦੀ ਲੋੜ ਨਹੀਂ ਹੁੰਦੀ। ਇੱਕ ਪੀਰੀਅਡ ਸੀ, ਅਸੀਂ ਦੇਖਦੇ ਸੀ ਕਿ ਜਦੋਂ ਦਸੰਬਰ ਦਾ ਜਿਹੜਾ ਲਾਸਟ ਹਫਤਾ ਜਾਂ ਕਈ ਵਾਰ ਉਸ ਤੋਂ ਅਰਲੀਅਰ ਛੋਟੇ ਸਾਹਿਬਜ਼ਾਦਿਆਂ, ਵੱਡੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਨ, ਮਾਤਾ ਗੁਜਰੀ ਜੀ ਦਾ ਸ਼ਹੀਦੀ ਦਿਨ ਹੁੰਦਾ ਸੀ ਤੇ ਕੋਈ ਸਿੱਖ ਆਪਣਾ ਜਿਹੜਾ ਕੋਈ ਖੁਸ਼ੀ ਦਾ ਸਮਾਗਮ ਨਹੀਂ ਸੀ ਰੱਖਦਾ, ਕੋਈ ਵਿਆਹ ਦਾ ਜਾਂ ਦੂਜਾ। ਇਹ ਸ਼ਹੀਦੀ ਹਫਤਾ ਹੈ ਭਾਈ, ਇਹ ਅਸੀਂ ਯਾਦ ਕਰਨਾ। ਔਰ ਮੈਂ ਸਮਝਦਾ ਹਾਂ ਵੀ 42 ਸਾਲਾਂ 'ਚ ਜੂਨ ਦਾ ਇਹ ਪਹਿਲਾ ਹਫਤਾ ਘੱਲੂਘਾਰੇ ਦੇ ਤੌਰ ਤੇ ਇਸ ਕਦਰ ਉਸ ਅਹਿਮੀਅਤ ਦੇ ਵਾਂਗ ਇਹ ਸਿੱਖ ਦੇਖਦੇ ਨੇ ਕਿ ਈਵਨ ਜਿਹੜੇ ਜਿਨ੍ਹਾਂ ਨੇ ਕੋਈ ਕਦੇ ਗਲਤੀ ਕਰ ਵੀ ਲਈ ਸੀ ਪਹਿਲੇ ਪੀਰੀਅਡ 'ਚ, ਮੁੱਢਲੇ ਵਰਿਆਂ 'ਚ, ਉਹ ਹੁਣ ਇਸ ਗੱਲ ਦਾ ਧਿਆਨ ਰੱਖਦੇ ਨੇ ਕਿ ਵੀ ਜੂਨ ਦੇ ਇਸ ਹਫਤੇ 'ਚ ਜਦੋਂ ਘੱਲੂਘਾਰੇ ਦੇ ਦਿਨ ਚੱਲ ਰਹੇ ਨੇ, ਕੋਈ ਇਸ ਕਿਸਮ ਦਾ ਜਿਹੜਾ ਹੈ ਉਹ ਸਮਾਗਮ ਖੁਸ਼ੀ ਦਾ ਜਾਂ ਦੂਸਰਾ ਜਿਹੜਾ ਸੈਲੀਬ੍ਰੇਸ਼ਨ ਵਾਲਾ ਨਾ ਹੋਏ। ਔਰ ਮੇਰਾ ਨਹੀਂ ਖਿਆਲ ਵੀ ਦੁਨੀਆ 'ਚ ਕਿਤੇ ਵੀ ਜਿੱਥੇ ਗੁਰੂ ਨਾਨਕ ਨਾਮ ਦੇ ਵਾ ਸਿੱਖ ਸੰਗਤ ਹੈ, ਗੁਰਦੁਆਰੇ ਬਣੇ ਹੋਏ ਨੇ, ਉਹਨਾਂ ਦੇ ਕੈਲੰਡਰ ਦੇ ਵਿੱਚ ਘੱਲੂਘਾਰੇ ਦੀ ਯਾਦ 'ਚ ਅਖੰਡ ਪਾਠ ਸਾਹਿਬ ਰੱਖਣਾ, ਭੋਗ ਪਾਉਣਾ, ਸ਼ਹੀਦਾਂ ਦੀ ਯਾਦ 'ਚ ਅਰਦਾਸ ਨਾ ਹੁੰਦੀ। ਇਹ ਹੈ ਕਿ ਵੀ ਇੱਕ ਪਾਸੇ ਜਿਸ ਨੂੰ ਭਾਰਤੀ ਹਕੂਮਤ ਨੇ ਆਤੰਕਵਾਦ, ਅਲਗਾਵਵਾਦ, ਉਗਰਵਾਦ ਦੇ ਨਾਲ ਜੋੜ ਕੇ ਸੰਤ ਭਿੰਡਰਾਂਵਾਲੇ ਔਰ ਉਹਨਾਂ ਬਹਾਦਰ ਸਿੰਘਾਂ ਦੀ ਕਿਰਦਾਰਕੁਸ਼ੀ ਕੀਤੀ, ਲੇਕਿਨ ਅੱਜ ਉਸੇ ਸਿਸਟਮ ਦੇ ਵਿੱਚ ਹੁੰਦਿਆਂ ਉਸੇ ਧਰਤੀ ਦੇ ਉੱਤੇ ਅਕਾਲ ਤਖਤ ਸਾਹਿਬ ਦੇ ਉੱਤੇ ਵੀ 6 ਜੂਨ ਦੇ ਸ਼ਹੀਦਾਂ ਦੀ ਯਾਦ, ਸੰਤ ਭਿੰਡਰਾਂਵਾਲਿਆਂ ਦੀ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਵੱਡੇ ਸਮਾਗਮ ਹੁੰਦੇ ਨੇ ਹਰ ਸਾਲ। ਔਰ ਦੁਨੀਆ ਭਰ ਦੇ ਵਿੱਚ ਜਿਹੜਾ ਹੈ ਉਹ ਸਮਾਗਮ ਕੀਤੇ ਜਾਂਦੇ ਨੇ। ਔਰ ਹੁਣ ਤਾਂ ਇਵੇਂ ਹੈ ਕਿ ਵੀ ਆਲਮੋਸਟ ਜਿਵੇਂ ਖਾਲਸਾ ਸਾਜਨਾ ਦਿਵਸ ਬੇਸ਼ੱਕ ਪਹਿਲੀ ਵਿਸਾਖ 14 ਅਪ੍ਰੈਲ ਨਾਲ ਜੁੜਿਆ ਹੋਇਆ ਸੀ, ਪਰ ਅਪ੍ਰੈਲ ਦਾ ਲਗਭਗ ਸਾਰਾ ਮਹੀਨਾ ਹੀ ਜਿਹੜਾ ਹੈ ਉਹ ਸਿੱਖ ਡੇ, ਪੈਰੇਡਸ ਜਾਂ ਨਗਰ ਕੀਰਤਨ ਜਾਂ ਸਮਾਗਮ ਹੁੰਦੇ ਨੇ। ਇਵੇਂ ਹੀ ਮੈਂ ਦੇਖਦਾ ਹਾਂ ਕਿ ਵੀ ਜੂਨ ਦਾ ਇਹ ਸਾਰੇ ਦਾ ਸਾਰਾ ਮਹੀਨਾ ਹੀ ਆਲਮੋਸਟ ਜਿਹੜਾ ਹੈ ਉਹ ਇਸ ਘੱਲੂਘਾਰੇ ਨਾਲ ਸੰਬੰਧਿਤ ਸਮਾਗਮ, ਕਿਉਂਕਿ ਜੂਨ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਨ ਵੀ ਹੈ। ਜੂਨ ਦੇ ਮਹੀਨੇ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ, ਕਿਉਂਕਿ ਉਦੋਂ ਬਿਕਰਮੀ ਕੈਲੰਡਰ ਮੁਤਾਬਕ 3 ਜੂਨ ਸੀ, ਹੁਣ ਇਹ ਵੇਰੀ ਕਰਦਾ ਹੈ। ਨਾਨਕਸ਼ਾਹੀ ਕੈਲੰਡਰ ਮੁਤਾਬਕ 16 ਜੂਨ ਦਾ ਦਿਨ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਫਿਕਸ ਕੀਤਾ ਹੋਇਆ। ਤੇ ਜਦੋਂ ਵੀ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਨੂੰ ਯਾਦ ਕਰਦੇ ਆ, ਫਿਰ ਘੱਲੂਘਾਰਾ 84 ਦੀ ਯਾਦ ਹੁੰਦੀ ਹੈ ਜੀ। ਫਿਰ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਜੂਨ ਦੇ ਐਂਡ 'ਚ ਜਾ ਕੇ 27 ਜੂਨ ਨਾਲ ਜੁੜੀ ਹੋਈ ਹੈ। ਸੋ ਜਦੋਂ ਅਸੀਂ ਕਦੇ ਕ੍ਰਿਸਚੀਅਨਿਟੀ ਦੇ ਕਨਸੈਪਟ ਨਾਲ ਪੜ੍ਹਦੇ ਹੁੰਦੇ ਸੀ ਕਿ ਫਰੋਮ ਕ੍ਰਾਸ ਟੂ ਕਰਾਊਨ, ਕਿ ਜਦੋਂ ਜੀਸਸ ਦੀ ਗੱਲ ਕਰਦੇ ਨੇ ਕਿ ਜੀਸਸ ਸਲੀਬ ਤੇ ਚੜ੍ਹਿਆ ਔਰ ਕਿੰਗਡਮ ਆਫ ਹੈਵਨ ਦਾ ਉਹ ਬਾਦਸ਼ਾਹ ਹੈ, ਔਰ ਈਸਾਈਆਂ ਦੀ ਜਿਹੜੀ ਚਾਹਨ ਹੈ ਉਹ ਕਿੰਗਡਮ ਆਫ ਹੈਵਨ ਨੂੰ ਕਰਨ ਦੀ ਹੈ। ਮਕਸਦ ਤਾਂ ਇਹ ਸੀ ਕਿ ਤਖਤ ਲੈਣ ਦੇ ਲਈ ਤਖਤੇ ਤੇ ਚੜ੍ਹਨਾ ਪੈਂਦਾ, ਔਰ ਇਹ ਉਹਨਾਂ ਦਾ ਤਾਂ ਚਲੋ ਇੱਕ ਫੇਥ ਹੈ ਜਿਹੜਾ ਉਹਨਾਂ ਨੇ ਆਪਣੇ ਜਿਹੜਾ ਜੀਸਸ ਦੇ ਨਾਲ ਜੋੜਿਆ। ਪਰ ਇੱਥੇ ਤਾਂ ਸਿੱਖ ਕੌਮ ਨੇ ਉਹ ਬੀਤੇ ਦਾ ਸਾਡਾ ਇਤਿਹਾਸ ਹੋਏ ਕਿ ਅਸੀਂ ਕਿਵੇਂ
ਤਖਤੇ ਤੋਂ ਤਖਤ ਤੱਕ ਦਾ ਸਫ਼ਰ ਲਿਆ। ਕਿਵੇਂ ਜੇ ਹਕੂਮਤ ਜਹਾਂਗੀਰ ਨੇ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦੇ ਨਾਲ ਜੋ ਉਹਦਾ ਕੂ ਇਰਾਦਾ ਸੀ, ਮਾੜਾ ਇਰਾਦਾ ਸੀ, ਜਿਸ ਦਾ ਇਜ਼ਹਾਰ ਉਹਨੇ ਖੁਦ ਆਪਣੀ ਸਵੈ ਜੀਵਨੀ ਦੇ ਵਿੱਚ, ਜਿਹਨੂੰ ਤੌਜ਼ ਕੇ ਜਹਾਂਗੀਰੀ ਦੇ ਵਿੱਚ ਕੀਤਾ, ਜਿੱਥੇ ਉਹ ਗੁਰੂ ਨਾਨਕ ਸਾਹਿਬ ਦੇ ਇਸ ਸੱਚ, ਹੱਕ, ਇਨਸਾਫ ਦੇ ਫਲਸਫੇ ਵਾਲੇ ਧਰਮ ਨੂੰ ਦੁਕਾਨੇ ਬਾਤਲ ਕਹਿੰਦਾ, ਝੂਠ ਦੀ ਦੁਕਾਨ। ਔਰ ਜਹਾਂਗੀਰ ਕਹਿੰਦਾ ਵੀ ਮੇਰੀ ਇਹ ਚਿਰਾਂ ਤੋਂ ਇੱਛਾ ਸੀ ਕਿ ਜਾਂ ਗੁਰੂ ਅਰਜਨ ਨੂੰ ਇਸਲਾਮ ਦੇ ਘੇਰੇ ਵਿੱਚ ਲੈ ਆਵਾਂ ਤੇ ਜਾਂ ਇਸ ਦੁਕਾਨੇ ਬਾਤਲ ਨੂੰ ਸਦਾ ਲਈ ਬੰਦ ਕਰ ਦਿਆਂ। ਸੋ ਇਹ ਜਿਹੜਾ ਉਦੋਂ ਵੀ ਕੋਈ ਇਰਾਦਾ ਹੀ ਸੀ, ਲੇਕਿਨ ਉਸ ਦਾ ਜਵਾਬ ਜਿਹੜਾ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕੀਤਾ, ਤੱਤੀ ਤਵੀ ਸਿਰ ਤੇ ਰੇਤ ਦੇਗ ਵਿੱਚ ਉਬਾਲ ਕੇ, ਫਿਰ ਉਹਨਾਂ ਦੇ ਪਵਿੱਤਰ ਸਰੀਰ ਨੂੰ ਰਾਵੀ ਦੇ ਵਿੱਚ ਸੁੱਟ ਕੇ, ਜਿਹਨੂੰ ਸਾਡਾ ਇਤਿਹਾਸਕਾਰ ਪਹਿਲਾ ਭਾਈ ਰਤਨ ਸਿੰਘ ਭੰਗੂ ਪ੍ਰਾਚੀਨ ਪੰਥ ਪ੍ਰਕਾਸ਼ ਜਦੋਂ ਕਹਿੰਦੇ ਨੇ, ਕਿਆ ਗੁਰੂ ਅਰਜਨ ਦਰਿਆਏ ਨਹੀਂ ਬੋੜਿਓ। ਹਾਲਾਂ ਸਾਡੇ ਢਾਡੀਆਂ ਨੇ ਜਾਂ ਦੂਜੇ ਜੀ ਗੁਰੂ ਸਾਹਿਬ ਨੇ ਇਸ਼ਨਾਨ ਕਰਨ ਦੀ ਇੱਛਾ ਜ਼ਾਹਰ ਕੀਤੀ, ਉਹਨਾਂ ਨੇ ਕਿਹਾ ਜੀ ਛਾਲੇ ਨੇ ਪਾਣੀ 'ਚ ਜਾਣ। ਇਹ ਇਸ ਕਿਸਮ ਦੀਆਂ ਕਿਉਂ ਦੰਦ ਕਥਾਵਾਂ ਜਿਹੜੀਆਂ ਨੇ, ਜਦੋਂ ਕਿ ਹਿਸਟੋਰੀਕਲ ਬੜਾ ਕਲੀਅਰ ਹੈ ਕਿ ਉਹਨਾਂ ਨੇ ਉਹ ਗੁਰੂ ਸਾਹਿਬ ਨੂੰ ਜਿਹੜਾ ਉਹ ਟਾਰਚਰ ਕਰਕੇ ਤੇ ਅਲਟੀਮੇਟਲੀ ਰਾਵੀ ਦਰਿਆ ਦੇ ਵਿੱਚ। ਔਰ ਉਹ ਕਹਾਣੀ ਅੱਜ ਵੀ ਜਦੋਂ ਅਸੀਂ ਪੰਜਾਬ ਦੇ ਵਿੱਚ ਜਿਹੜਾ ਖੂਨੀ ਦੌਰ, ਕਿਉਂਕਿ ਇਹ ਜੂਨ 84 ਦਾ ਪਹਿਲਾ ਹਫਤਾ ਮਹਿਜ਼ ਅਕਾਲ ਤਖਤ ਸਾਹਿਬ ਜਾਂ ਦਰਬਾਰ ਸਾਹਿਬ ਤੇ ਹਮਲੇ ਤੱਕ ਮਹਿਦੂਦ ਨਹੀਂ ਹੈ, 37 ਇਤਿਹਾਸਕ ਗੁਰਦੁਆਰਿਆਂ ਤੱਕ ਮਹਿਦੂਦ ਨਹੀਂ ਹੈ। ਜਦੋਂ ਅਸੀਂ ਟੈਂਕਾਂ ਦੀ ਗੱਲ ਕਰਦੇ ਹਾਂ, ਸਿਰਫ ਹਰਮੰਦਰ ਸਾਹਿਬ ਦੀਆਂ ਪਰਿਕਰਮਾ 'ਚ ਹੀ ਟੈਂਕ ਨਹੀਂ ਲਿਆਂਦੇ ਗਏ, ਗੁਰਦੁਆਰਾ ਤਰਨਤਾਰਨ ਸਾਹਿਬ, ਗੁਰਦੁਆਰਾ ਮੁਕਤਸਰ ਸਾਹਿਬ, ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਤੱਕ ਹੀ ਮਹਿਦੂਦ ਨਹੀਂ ਹੈ। ਸਾਡੇ ਹਿਸਟੋਰੀਕਲ ਖਜ਼ਾਨੇ ਟ੍ਰੇਜਰ ਨੂੰ ਡਿਸਟਰੋਏ ਕਰਨ ਤੱਕ ਹੀ ਮਹਿਦੂਦ ਨਹੀਂ ਹੈ। ਇਹ ਸਿੱਖਾਂ ਦੇ ਖਿਲਾਫ ਟੋਟਲ ਵਾਰ ਅਨਡਿਕਲੇਅਰਡ, ਜਦੋਂ ਮੈਂ ਜਦੋਂ ਡਿਕਲੇਅਰਡ, ਜਦੋਂ ਦੋ ਮੁਲਕ ਇੱਕ ਦੂਸਰੇ ਦੇ ਖਿਲਾਫ ਜੰਗ ਦੇ ਵਿੱਚ ਜਾਂਦੇ ਨੇ, ਉਹ ਡਿਕਲੇਅਰ ਕਰਦੇ ਨੇ ਕਿ ਜੀ ਵਾਰ ਸਾਡੇ ਤੇ ਹਮਲਾ ਹੋਇਆ, ਵੀ ਆਰ ਡਿਕਲੇਅਰਿੰਗ ਵਾਰ। ਇਹਨਾਂ ਨੇ ਬਿਨਾਂ ਡਿਕਲੇਅਰ ਕੀਤਿਆਂ ਅਨਡਿਕਲੇਅਰਡ ਟੋਟਲ ਵਾਰ ਸਿੱਖਾਂ ਦੇ ਖਿਲਾਫ। ਜਦੋਂ ਅਸੀਂ ਟੋਟਲ ਵਾਰ ਕਹਿੰਦੇ ਹਾਂ, ਟੋਟਲ ਵਾਰ ਦਾ ਮਤਲਬ ਸਰਵਨਾਸ਼, ਨੇਸਤੋ ਨਾਬੂਦ, ਬੀਜਨਾਸ਼। ਜੈਨੋਸਾਈਡ ਲਫ਼ਜ਼ ਤਾਂ ਹੁਣ ਆਇਆ, ਹੁਣ ਜੀਨ ਬੀਜ ਨੂੰ ਹੀ ਕਹਿੰਦੇ ਨੇ। ਇਹ ਸੀ ਜਿਵੇਂ ਮੁਗਲਾਂ ਨੇ ਜਾਂ ਅਫਗਾਨਾਂ ਨੇ ਜਦੋਂ 18ਵੀਂ ਸਦੀ 'ਚ ਸਿੱਖ ਕੌਮ ਨੂੰ ਨਿਸ਼ਾਨੇ ਤੇ ਲਿਆ, ਉਹ ਤਾਂ ਬੀਜਨਾਸ਼ ਸੀ। ਘੱਲੂਘਾਰਿਆਂ ਦੇ ਵਿੱਚ ਕੀ ਵਾਪਰਿਆ, ਵੱਡੇ ਘੱਲੂਘਾਰੇ 'ਚ ਕੀ ਵਾਪਰਿਆ, ਇੱਕ ਦਿਨ ਦੇ ਵਿੱਚ 40 ਤੋਂ 50 ਹਜ਼ਾਰ ਸੂਰਜ ਚੜ੍ਹਨ ਤੋਂ ਸੂਰਜ ਡੁੱਬਣ ਤੱਕ ਅਬਦਾਲੀ ਦੀਆਂ ਫੌਜਾਂ ਨੇ ਮਾਰ, ਜਿਨ੍ਹਾਂ 'ਚ ਮੈਜੋਰਿਟੀ ਔਰਤਾਂ, ਬਜ਼ੁਰਗ ਔਰ ਬੱਚੇ ਸੀ। ਕਿਉਂਕਿ ਸਿੱਖ ਜਥੇ ਜਿਹੜੇ ਨੇ ਦਰਬਾਰ ਸਾਹਿਬ ਇਕੱਠੇ ਹੋ ਕੇ ਜਿਹੜਾ ਉਹ ਸੈਲੀਬ੍ਰੇਸ਼ਨ ਲਈ ਆਏ ਸੀ, ਔਰ ਉੱਥੋਂ ਕਾਬਲ ਤੋਂ ਅਬਦਾਲੀ ਚੜ੍ਹ ਪਏ। ਸੋ ਜਦੋਂ ਅਸੀਂ ਵੱਡਾ ਘੱਲੂਘਾਰਾ ਕਹਿੰਦੇ ਹਾਂ ਵੀ ਉਸ ਪੀਰੀਅਡ 'ਚ ਜਿਹੜੇ ਜਿੰਨੀ ਸਿੱਖ ਕੌਮ ਸੀ ਉਹਦਾ ਲਗਭਗ ਅੱਧਾ ਜਿਹੜਾ ਸੀ ਉਹ ਇੱਕ ਦਿਨ ਦੇ ਵਿੱਚ ਮਾਰ ਦਿੱਤਾ ਉਹਨਾਂ ਨੇ। ਔਰ ਜਿਹੜੇ ਬਚੇ ਉਹਨਾਂ 'ਚੋਂ ਵੀ ਕੋਈ ਐਸਾ ਨਹੀਂ ਸੀ ਜਿਹਦੇ ਸਰੀਰ ਤੇ ਜ਼ਖਮ ਨਾ ਹੋਏ। ਉਹਨਾਂ ਦੇ ਚੋਲੇ ਜਿਹੜੇ ਨੇ ਉਹ ਖੂਨ ਨਾਲ ਲੱਥਪੱਥ ਸਨ। ਜਿਹੜੇ ਦਲ ਖਾਲਸਾ ਦੇ ਆਗੂ ਸੀ ਸਰ ਜੱਸਾ ਸਿੰਘ ਆਹਲੂਵਾਲੀਆ, ਉਹਨਾਂ ਦੇ ਸਰੀਰ ਦੇ ਉੱਤੇ 22 ਫੱਟ ਸਨ। ਔਰ ਸਿੱਖਾਂ, ਜਦੋਂ ਤੁਸੀਂ ਸਿੱਖ ਕੌਮ ਦੀ ਰੈਜ਼ੀਲੀਅੰਸ ਜਾਂ ਤਖਤੇ ਤੋਂ ਤਖਤ ਤੱਕ ਦਾ ਸਫ਼ਰ ਦੇਖਦੇ ਹੋ, ਤੇ ਇਹ ਇਤਿਹਾਸ ਹੀ ਜਿਹਨੂੰ ਅਸੀਂ ਦੋ ਵੇਲੇ ਦੀ ਅਰਦਾਸ, ਪ੍ਰੇਅਰ, ਰਿਕਵੈਸਟ, ਗੁਜ਼ਾਰਿਸ਼, ਬੇਨਤੀ, ਇਹ ਲਫ਼ਜ਼ ਨੇ ਸਾਰੇ ਦੇ। ਪਰ ਅਸੀਂ ਅਰਦਾਸ ਅਕਾਲ ਪੁਰਖ ਤੋਂ ਜਿੱਥੇ ਕਨਕਲੂਡ ਅਸੀਂ ਸਰਬੱਤ ਦੇ ਭਲੇ ਨਾਲ ਹੀ ਕਰਦੇ ਹਾਂ, ਜਿਹੜਾ ਸਿੱਖ ਕੌਮ ਦਾ ਮਿਸ਼ਨ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ। ਪਰ ਉੱਥੋਂ ਤੱਕ ਪਹੁੰਚਣ ਤੋਂ ਪਹਿਲਾਂ ਅਸੀਂ ਹਰ ਸਿੱਖ ਬੱਚੇ ਬੱਚੀ ਨੂੰ ਉਸ ਅਰਦਾਸ ਦੇ ਰਾਹੀਂ ਇਹ ਰਿਮਾਈਂਡਰ ਵੀ ਦਿੰਦੇ ਆ ਕਿ ਜੋ ਤੁਸੀਂ ਹੋ, ਤੁਹਾਡੇ ਸਿਰ ਤੇ ਦਸਤਾਰਾਂ ਨੇ, ਤੁਹਾਡੇ ਨਾਂ ਨਾਲ ਤੁਹਾਡੇ ਸਿਰਾਂ ਤੇ ਚੁੰਨੀਆਂ ਨੇ, ਤੁਹਾਡੇ ਨਾਂ ਨਾਲ ਸਿੰਘ ਔਰ ਕੌਰ ਲੱਗਾ ਹੋਇਆ ਹੈ, ਪਾਤਸ਼ਾਹੀਆਂ ਸਤਿਗੁਰਾਂ ਨੇ, ਪਾਤਸ਼ਾਹਾਂ ਨੇ ਸਾਨੂੰ ਜਿਹੜੀਆਂ ਦਿੱਤੀਆਂ ਨੇ, ਉਹਨਾਂ ਦੇ ਲਈ ਅਸੀਂ ਕਿਹੜੇ ਰਸਤੇ ਤੋਂ ਨਿਕਲੇ। ਔਰ ਉਹਨਾਂ ਸਾਰਿਆਂ ਰਸਤਿਆਂ ਨੂੰ ਵੀ ਯਾਦ ਕਰਦੇ ਹਾਂ। ਅਸੀਂ ਕਹਿੰਦੇ ਹਾਂ ਕਿ ਭਾਈ ਉਹਨਾਂ ਸਭ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਕਿ ਅਲਟੀਮੇਟਲੀ ਹੈ ਵਾਹਿਗੁਰੂ ਦੀ ਖੇਡ ਹੈ, ਵਾਹਿਗੁਰੂ ਦੀ ਮੌਜ ਦੇ ਵਿੱਚ ਇਹ ਕੌਮ ਜਿਹੜੀ ਹੈ ਇਸ ਧਰਤੀ ਦੇ ਉੱਤੇ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ਮਾਨ ਹੋਣ ਦੇ ਨਾਲ ਇਹ ਗੁਰਮਤ ਗਾਡੀ ਰਾਹ ਚਲਾਇਆ। ਇਹ ਗਾਡੀ ਰਾਹ ਅਕਾਲ ਪੁਰਖ ਦੀ ਬਖਸ਼ਿਸ਼ ਦੇ ਨਾਲ ਇਸ ਦੀ ਸ਼ੁਰੂਆਤ ਹੋਈ। ਲੇਕਿਨ ਬੀਤੇ ਨੂੰ ਜਦੋਂ ਅਸੀਂ ਦੇਖਦੇ ਔਰ ਅੱਜ ਨੂੰ ਦੇਖਦੇ ਹਾਂ, ਉਹਨਾਂ ਜ਼ਮਾਨਿਆਂ ਦੇ ਵਿੱਚ ਤਾਂ ਸਿੱਧਾ ਜੰਗ ਦਾ ਮੈਦਾਨ ਸੀ। ਹਥਿਆਰ, ਘੋੜੇ,
ਬੰਦੂਕਾਂ, ਉਹ ਵੀ ਸ਼ਲਕ ਵਾਲੀਆਂ ਬੰਦੂਕਾਂ, ਦੂਜੇ ਤੀਜੇ ਉਹਨਾਂ ਦੇ ਨਾਲ ਕੱਟ ਵੱਢ ਦਾ ਕੰਮ ਹੀ ਜ਼ਿਆਦਾ ਸੀ, ਤਲਵਾਰ, ਨੇਜ਼ੇ, ਭਾਲੇ ਔਰ ਦੂਸਰੇ। ਲੇਕਿਨ ਮਾਡਰਨ 20ਵੀਂ ਸਦੀ ਦੇ ਵਿੱਚ ਇੱਕ ਡੈਮੋਕ੍ਰੈਟਿਕ ਸਟੇਟ ਵੱਲੋਂ ਉਹ ਸਾਰੇ ਹੀ ਹਥਿਆਰ ਜਿਹੜੇ ਨੇ ਉਹ ਝੋਕਦੇ ਨੇ ਟੋਟਲ ਵਾਰ ਦੇ। ਟੋਟਲ ਵਾਰ ਜਦੋਂ ਅਸੀਂ ਕਹਿੰਦੇ ਹਾਂ, ਇਹ ਮਹਿਜ਼ ਫਿਜ਼ੀਕਲ ਕਿਲਿੰਗਸ ਨਹੀਂ ਹੈ ਜੋ ਜੂਨ 84 ਤੋਂ ਹੁਣ ਤੱਕ ਕਰ ਰਹੇ ਨੇ। ਪਹਿਲਾਂ ਉਹਨਾਂ ਨੇ ਝੂਠੇ ਪੁਲਿਸ ਮੁਕਾਬਲਿਆਂ ਨਾਲ ਕੀਤੀਆਂ, ਹੁਣ ਡਰੱਗਸ ਦੇ ਨਾਲ। ਕੋਈ ਦਿਨ ਐਸਾ ਨਹੀਂ ਹੈ ਕਿ ਜਿੱਦਣ 5 ਜਾਂ 6 ਬੱਚੇ ਜਾਂ ਬੱਚੀਆਂ ਪੰਜਾਬ ਦੇ ਪਿੰਡਾਂ 'ਚ ਉਹਨਾਂ ਦੀਆਂ ਅਰਥੀਆਂ ਨਾਲ ਉੱਠਦੀਆਂ ਹੋਣ। 3 ਗੁਣਾ ਇਹ ਕੌਣ ਲਿਆ ਰਿਹਾ ਹੈ? ਇਹ ਟੋਟਲ ਵਾਰ ਦਾ ਹਿੱਸਾ ਹੈ। ਫਿਜ਼ੀਕਲ, ਸੋਸ਼ਲ, ਸਪਿਰਿਚੁਅਲ, ਹਿਸਟੋਰੀਕਲ, ਇਕਨੋਮਿਕ। 3 ਖੇਤੀ ਕਾਨੂੰਨ ਕੀ ਸੀਗੇ? ਉਹ ਤੁਹਾਨੂੰ ਆਰਥਿਕ ਤੌਰ 'ਤੇ ਤੁਹਾਡਾ ਪਾਣੀ ਲੁੱਟਿਆ ਹੋਇਆ, ਤੁਹਾਡਾ ਜੀਣਾ ਹਰਾਮ ਕੀਤਾ ਹੋਇਆ। ਆ ਹੁਣ ਤਖਤ ਹਜ਼ੂਰ ਸਾਹਿਬ 'ਚ ਹਜ਼ਾਰਾਂ ਕਿਰਪਾਨਾਂ ਜ਼ਬਤ ਕੀਤੀਆਂ, ਕੇਸ ਬਣਾ ਰਹੇ ਨੇ ਕਿ ਜੀ ਤੁਸੀਂ ਨਹੀਂ ਕਰ ਸਕਦੇ। ਉੱਥੇ ਜਾ ਕੇ ਜਿਹੜੇ ਸਮਾਗਮ ਕਰਨ ਵਾਲੇ ਸੀ, ਦੇਖੋ ਜੀ ਉੱਥੇ ਫਰਨਾਂਡੀਜ਼ ਆ ਗਿਆ, ਫਲਾਣਾ ਆ ਗਿਆ, ਇਹਨਾਂ ਮਹਾਰਾਸ਼ਟਰ ਸਰਕਾਰ ਨੇ ਹੁਣ ਉਹ ਗੁਰੂ ਤੇਗ ਬਹਾਦਰ ਸਾਹਿਬ ਦਾ ਦਿਨ ਮਨਾ ਲਿਆ। ਅੱਜ ਜਾ ਕੇ ਉੱਥੇ ਉਹਨਾਂ ਦੇ ਜਿਹੜੇ ਦੱਖਣੀ ਸਿੱਖ ਨੇ ਉਹ ਹਥਿਆਰਬੰਦ 5 ਕਕਾਰੀ ਔਰ ਉਹਨਾਂ ਦੇ ਉੱਤੇ ਕੇਸ ਬਣੇ ਹੋਏ ਨੇ। ਆਮ ਸਕੂਲਾਂ ਦੇ ਵਿੱਚ ਤੁਸੀਂ ਦੇਖੋ ਐਗਜ਼ਾਮ ਨੇ, ਤੁਸੀਂ ਸੈਂਟਰਲ ਬੋਰਡ ਦੀਆਂ ਪ੍ਰੀਖਿਆਵਾਂ, ਜੱਜਾਂ ਦੀਆਂ, ਜਦ ਤੁਹਾਨੂੰ ਕੜੇ ਤੱਕ ਲਵਾਏ ਜਾਂਦੇ ਨੇ। ਪੰਜਾਬ ਦੇ ਜਿਹੜੇ ਸਕੂਲਾਂ ਦੇ ਵਿੱਚ ਕੀ ਪਾਰਟ ਚੱਲ ਰਿਹਾ। ਸੋ ਜਦੋਂ ਅਸੀਂ ਟੋਟਲ ਵਾਰ ਕਹਿੰਦੇ ਅਨਡਿਕਲੇਅਰਡ, ਕਹਿਣ ਨੂੰ ਉਹਨਾਂ ਦੀ ਜ਼ਬਾਨੀ ਮੂੰਹ ਜ਼ਬਾਨੀ ਸੁਣੀ ਜਾਓ, ਸਿੱਖ ਬਹੁਤ ਬਹਾਦਰ, ਉਹਨਾਂ ਨੇ ਇਹ ਕੀਤਾ, ਉਹ ਕੀਤਾ, ਇਹ ਚੰਦ ਦਹਿਸ਼ਤਗਰਦ ਨੇ, ਉਹ ਇੱਥੇ ਨੇ, ਉੱਥੇ ਨੇ। ਇਸ ਕਿਸਮ ਦਾ ਪ੍ਰਚਾਰ ਜਿਹੜਾ ਹੈ ਉਸ ਦਾ ਸ਼ਿਕਾਰ ਸਾਡੇ ਲੋਕ ਵੀ ਹੁੰਦੇ ਨੇ। ਪਰ ਕੁੱਲ ਮਿਲਾ ਕੇ ਜਿਹੜੀ ਉਹਦੀ ਕੰਟੀਨਿਊਟੀ ਹੈ ਟੋਟਲ ਵਾਰ ਦੀ, ਉਹ ਟੋਟਲ ਵਾਰ ਡੈਲੀਬਰੇਟਲੀ ਉਹਨਾਂ ਨੇ ਜੂਨ ਦਾ ਮਹੀਨਾ ਹੀ ਨਹੀਂ, 3 ਜੂਨ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਚੁਣਿਆ, ਜਿਸ ਦਿਨ ਉਹਨਾਂ ਨੂੰ ਪਤਾ ਸੀ ਕਿ ਭਾਈ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਿੱਖ ਗੁਰਦੁਆਰਿਆਂ 'ਚ ਹੋਣਗੇ ਔਰ ਕਿੰਨੇ ਹਜ਼ਾਰਾਂ ਨੂੰ ਉਹਨਾਂ ਨੇ ਮਾਰਿਆ, ਕਿੰਨੀਆਂ ਉਹਨਾਂ 'ਚ ਬੀਬੀਆਂ, ਬੱਚੇ। ਹਰਮੰਦਰ ਦਾ ਸਰੋਵਰ ਖੂਨ ਨਾਲ ਲਾਲ ਹੈ, ਉਹਨਾਂ 'ਚ ਬੱਚਿਆਂ ਦੀਆਂ ਲਾਸ਼ਾਂ ਮਿਲਦੀਆਂ ਨੇ, ਪ੍ਰੈਗਨੈਂਟ ਵੂਮਨ ਕਿਲ ਕੀਤੀਆਂ ਜਾਂਦੀਆਂ, ਛੋਟੇ ਛੋਟੇ ਬੱਚੇ ਜਿਹੜੇ ਨੇ ਉਹਨਾਂ ਦੀਆਂ ਕਿਲਿੰਗਸ ਹੁੰਦੀਆਂ ਨੇ। ਸੋ ਇਹ ਉਸ ਸਦੀ ਦੇ ਵਿੱਚ ਲਾਰਜੈਸਟ ਡੈਮੋਕ੍ਰੇਸੀ ਦੇ ਨਾਂ ਥੱਲੇ ਅਬਦਾਲੀ ਨੇ ਕੀਤਾ ਜਾਂ ਮੁਗਲਿਆ ਐਮਪਾਇਰ ਨੇ, ਇਹ ਤਾਂ ਉਸ ਜ਼ਮਾਨੇ 18ਵੀਂ ਸਦੀ ਦੇ ਵਿੱਚ ਸੀ, ਹਮਲਾਵਰ ਸੀ, ਲੁਟੇਰਾ ਸੀ ਅਬਦਾਲੀ, ਉੱਥੋਂ ਆਇਆ। ਲੇਕਿਨ ਇੱਕ ਡੈਮੋਕ੍ਰੈਟਿਕਲੀ ਆਪਣੇ ਆਪ ਨੂੰ ਹਕੂਮਤ ਕਹਿਣ ਵਾਲੇ ਨੇ ਆਪਣੀ ਉਸ ਕੌਮ ਦੇ ਖਿਲਾਫ ਜਿਸ ਨੇ ਇਸ ਆਜ਼ਾਦੀ ਦੇ ਲਈ ਸਭ ਤੋਂ ਜ਼ਿਆਦਾ ਕੁਰਬਾਨੀਆਂ ਕੀਤੀਆਂ, ਉਹ ਭਾਵੇਂ ਮੁਗਲਾਂ ਅਫਗਾਨਾਂ ਤੋਂ ਬਾਅਦ ਜਦੋਂ ਸਿੱਖਾਂ ਕੋਲ ਪੋਲੀਟੀਕਲ ਪਾਵਰ ਆਈ, ਸਿੱਖਾਂ ਨੇ ਸ਼ੇਅਰ ਕੀਤੀ ਇਹਨਾਂ ਦੇ ਨਾਲ। ਔਰ ਇਹ ਅੰਗਰੇਜ਼ਾਂ ਦੇ ਵੇਲੇ ਜਦੋਂ 47 ਦੇ ਦੌਰ ਦੀ ਅਸੀਂ ਗੱਲ ਕਰਦੇ ਹਾਂ, ਇਹਨਾਂ ਦੇ ਨਾਲ ਇਹਨਾਂ ਸ਼ਰਤਾਂ 'ਤੇ ਅਸੀਂ ਜੁਆਇਨ ਕੀਤਾ ਕਿ ਕੋਈ ਸੰਵਿਧਾਨ ਭਾਰਤ 'ਚ ਐਸਾ ਨਹੀਂ ਬਣੇਗਾ ਜਿਹੜਾ ਸਿੱਖਾਂ ਨੂੰ ਕਬੂਲ ਨਾ ਹੋਏ। ਇਹਨਾਂ ਨੇ ਆਰਟੀਕਲ 25B ਥੱਲੇ ਸਾਨੂੰ ਹਿੰਦੂ ਬਣਾ ਧਰਿਆ। 47 ਤੋਂ 84 ਤੱਕ ਇਹਨਾਂ 37 ਵਰ੍ਹਿਆਂ ਦੇ ਵਿੱਚ ਹਰ ਪੀਸਫੁਲ ਤਰੀਕਾ ਜਿਹਦੇ ਥੱਲੇ ਸਾਡੀ ਬੋਲੀ, ਮਜ਼ਹਬ, ਸਾਡੀ ਆਰਥਿਕਤਾ, ਸਾਡੀ ਅਣਖ, ਗੈਰਤ ਮਹਿਫੂਜ਼ ਹੋ ਸਕੇ, ਤੇ ਇਹ ਸਾਨੂੰ ਉਹਨਾਂ ਨੇ ਤੋਹਫਾ ਜੂਨ ਦੇ ਪਹਿਲੇ ਹਫਤੇ ਦਿੱਤਾ ਕਿ ਭਾਈ ਹੁਣ ਜਿਹੜਾ ਅਸੀਂ ਤੁਹਾਡਾ ਖਾਤਮਾ ਹੀ ਕਰ ਦੇਣਾ ਹੈ, ਤੁਹਾਡੇ ਗੋਡੇ ਹੀ ਨਹੀਂ, ਤੁਹਾਨੂੰ ਲੰਮੇ ਪਾ ਕੇ ਰੱਖਣਾ ਹੈ। ਔਰ ਇਹ ਦਿੱਲੀ ਦੇ ਗਲਿਆਰਿਆਂ ਦੇ ਵਿੱਚ ਇਹ ਐਵੇਂ ਨਹੀਂ ਸੀ ਕਿ ਜਸ਼ਨ ਦਾ ਮਾਹੌਲ ਸੀ ਪਾਰਲੀਮੈਂਟ ਦੇ ਗਲਿਆਰਿਆਂ 'ਚ। ਔਰ ਉਹ ਕਹਿੰਦੇ ਸੀ ਕਿ ਸਿੱਖ ਤਾਂ ਪੜ੍ਹਦੇ ਸੀ, ਰਾਜ ਕਰੇਗਾ ਖਾਲਸਾ, ਐਸੀ ਮਾਰ ਮਾਰੀ ਹੈ ਕਿ ਯਾਦ ਕਰੇਗਾ ਖਾਲਸਾ। ਸੋ ਅਸੀਂ ਸਮਝਦੇ ਹਾਂ ਵੀ ਇਹਨਾਂ ਦਿਨਾਂ 'ਚ ਜਿਨ੍ਹਾਂ 'ਚੋਂ ਅਸੀਂ ਗੁਜ਼ਰ ਰਹੇ ਹਾਂ, ਇਹਨਾਂ ਦੇ ਵਿੱਚ ਇੱਕ ਭੈ ਭਾਵਨੀ ਦੇ ਤਹਿਤ ਆਪਣੇ ਘਰਾਂ ਦੇ ਵਿੱਚ ਵੀ ਇੱਕ ਮਾਹੌਲ ਆਪਣੇ ਬੱਚੇ ਬੱਚੀਆਂ ਨੂੰ ਇਸ ਪਾਸੇ, ਇਸ ਇਤਿਹਾਸ ਨਾਲ ਜੋੜਨ ਦਾ ਬਹੁਤ ਸਾਰੇ ਸਮਾਗਮ ਇਸ ਦਿਨ ਨੂੰ, ਇਸ ਹਫਤੇ ਦੇ ਵਿੱਚ ਅਮਰੀਕਾ 'ਚ ਵੀ ਹੋ ਰਹੇ ਨੇ। ਔਰ ਪਰਸੋਂ ਯਾਨੀ ਕਿ ਥਰਸਡੇ US ਸੈਨੇਟ ਦੇ ਵਿੱਚ ਜਿਹੜੀ ਹੈ ਅਰਦਾਸ ਸਮਾਗਮ ਜਿਹੜਾ ਇੱਕ ਸੈਨੇਟਰ ਵੱਲੋਂ ਅਰੇਂਜ ਕੀਤਾ ਗਿਆ ਹੈ, 250 ਸਾਲਾ ਅਮਰੀਕਾ ਦੀ ਫਰੀडम ਦੀ ਸੈਲੀਬ੍ਰੇਸ਼ਨ ਵੀ, ਪਰ ਘੱਲੂਘਾਰਾ 84 ਦੀ ਅਰਦਾਸ ਸੈਨੇਟ ਦੇ ਵਿੱਚ ਹੋਏਗੀ। ਔਰ ਇਸੇ ਤਰ੍ਹਾਂ 6 ਜੂਨ ਨੂੰ ਇੰਡੀਅਨ ਐਮਬੈਸੀ ਦੇ ਬਾਹਰ ਸਾਡੇ ਵੀਰਾਂ ਵੱਲੋਂ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ, ਸਰ ਬਲਵਿੰਦਰ ਸਿੰਘ ਚੱਠਾ, ਭਾਈ ਨਰਿੰਦਰ ਸਿੰਘ, ਭਾਈ ਦਵਿੰਦਰ ਸਿੰਘ ਦਿਓ, ਸਿੰਘ ਸਭਾ ਗੁਰਦੁਆਰਾ ਹੈ, ਉਹਨਾਂ ਵੱਲੋਂ ਸਾਰਿਆਂ ਵੱਲੋਂ ਹੀ ਜਿਹੜਾ ਇਹ ਇੱਕ ਜ਼ੋਰਦਾਰ ਰੈਲੀ, ਖਾਲਿਸਤਾਨ ਰੈਲੀ ਇੰਡੀਅਨ ਐਮਬੈਸੀ ਦੇ ਬਾਹਰ ਹੋ ਰਹੀ ਹੈ। ਉਹਦੇ 'ਚ ਵੀ ਅਸੀਂ
ਸ਼ਮੂਲੀਅਤ ਦੀ ਅਪੀਲ ਕਰਾਂਗੇ ਔਰ ਅਸੀਂ ਵੀ ਜਿਹੜਾ ਸੈਨੇਟ ਦੇ ਵਿੱਚ ਅਰਦਾਸ ਸਮਾਗਮ ਹੈ ਉਹਦੇ 'ਚ ਸ਼ਮੂਲੀਅਤ ਕਰਾਂਗੇ। ਔਰ ਉਸ ਤੋਂ ਬਾਅਦ ਮੈਂ ਜਿਹੜਾ ਸੈਨ ਫਰਾਂਸਿਸਕੋ ਕੈਲੀਫੋਰਨੀਆ 6 ਤਰੀਕ ਨੂੰ ਫਰੀडम ਮਾਰਚ ਉਸ ਦੇ ਵਿੱਚ ਉੱਥੇ ਪਾਰਟਿਸਿਪੇਟ ਕਰਾਂਗਾ। ਸੋ ਅਸੀਂ ਇਹ ਸਮਝਦੇ ਹਾਂ ਕਿ ਭਾਈ ਜਿੱਥੇ ਜਿੱਥੇ ਵੀ ਜਿਹੜਾ ਸਿੱਖ ਵੀਰ ਭੈਣ ਆਪਣੇ ਆਪ ਨੂੰ ਗੁਰੂ ਕੇ ਇਸ ਗੁਰਮਤ ਦਾ ਆਪਣੇ ਆਪ ਨੂੰ ਪੰਥ ਹੀ ਕਹਿੰਦਾ ਹੈ, ਉਹ ਇਸ ਹਫਤੇ ਦੀ ਅਹਿਮੀਅਤ ਨੂੰ ਇਸ ਕਦਰ ਆਪਣੇ ਬੱਚੇ ਬੱਚੀਆਂ, ਆਪਣੇ ਆਲੇ ਦੁਆਲੇ, ਆਪਣੇ ਭਾਈਚਾਰੇ, ਆਪਣੇ ਰਿਸ਼ਤੇਦਾਰੀਆਂ ਦੇ ਵਿੱਚ ਇਸ ਨੂੰ ਲਿਆਇਆ, ਕਿਉਂਕਿ ਘੱਲੂਘਾਰਿਆਂ 'ਚੋਂ ਹੀ ਪੋਲੀਟੀਕਲ ਪਾਵਰ ਨਿਕਲੀ ਹੈ। ਜਿਵੇਂ ਮੈਂ ਵੱਡੇ ਘੱਲੂਘਾਰੇ ਦਾ ਜ਼ਿਕਰ ਕੀਤਾ, 6 ਮਹੀਨੇ ਦੇ ਵਿੱਚ 1762 ਦੇ ਵਿੱਚ ਇਹ ਘੱਲੂਘਾਰਾ ਵਰਤਾਇਆ ਜਾਂਦਾ ਹੈ ਔਰ ਦਰਬਾਰ ਸਾਹਿਬ ਨੂੰ ਢਾਹ ਕੇ ਪੱਧਰਾ ਕਰਕੇ ਉਸ 'ਤੇ ਸਰੋਵਰ ਪੂਰ ਦਿੱਤਾ ਜਾਂਦਾ ਹੈ। ਵਿਦਿਨ 6 ਮੰਥਸ ਸਿੱਖ ਡਿਫੀਟ ਕਰਦੇ ਨੇ ਔਰ 1764 ਦੇ ਵਿੱਚ ਫਿਰ ਲਾਹੌਰ ਦੇ ਉੱਤੇ ਖਾਲਸਾਈ ਪਰਚਮ ਝੂਲਦਾ ਹੈ। ਸਰ ਜੱਸਾ ਸਿੰਘ ਆਹਲੂਵਾਲੀਆ ਜਿਨ੍ਹਾਂ ਨੇ ਵੱਡੇ ਘੱਲੂਘਾਰੇ ਵੇਲੇ ਲੀਡ ਕੀਤਾ ਸੀ ਪੰਥ ਨੂੰ ਇੰਨੀਆਂ ਕੁਰਬਾਨੀਆਂ ਨਾਲ, ਉਹਨਾਂ ਨੂੰ ਕੌਮ ਸੁਲਤਾਨੁਲ ਕੌਮ ਦਾ ਖਿਤਾਬ ਦਿੰਦੀ ਹੈ। ਲਾਹੌਰ ਦੇ ਸ਼ਾਹੀ ਕਿਲੇ 'ਤੇ ਖਾਲਸਾਈ ਪਰਚਮ ਝੂਲਦਾ ਹੈ ਔਰ 1764 ਤੋਂ ਬਾਅਦ ਤੁਸੀਂ ਵਿਦਿਨ ਈਅਰਸ ਤੁਸੀਂ ਦੇਖੋਗੇ ਕਿ 19 ਸਾਲਾਂ ਬਾਅਦ 1783 ਦੇ ਵਿੱਚ 30,000 ਖਾਲਸੇ ਦੀ ਫੌਜ ਫਿਰ ਦਿੱਲੀ ਦੇ 30,000 ਮੁਕਾਮ ਤੇ ਉੱਤੇ ਪੜਾ ਕਰਕੇ ਲਾਹੌਰ ਦਿੱਲੀ ਦੇ ਲਾਲ ਕਿਲੇ ਦੇ ਉੱਤੇ ਆਪਣਾ ਖਾਲਸਾਈ ਪਰਚਮ ਲਹਿਰਾਉਂਦੀ ਹੈ। ਦਿੱਲੀ ਫਤਿਹ। ਔਰ ਇਸ ਕਦਰ ਸਿੱਖਾਂ ਦੇ ਵਿੱਚ ਭਰੋਸਾ ਹੁੰਦਾ ਹੈ ਕਿ ਜਦੋਂ ਮਰਜ਼ੀ ਦਿੱਲੀ ਨੂੰ ਫਤਿਹ ਕਰਕੇ ਵਾਪਸ ਮੁੜ ਆਉਂਦਾ ਸੀ। ਕਹਿੰਦੇ ਦਿੱਲੀ ਤੇ ਬਿੱਲੀ ਦਾ ਕੀ ਮਾਰਨਾ ਹੈ, ਜਦੋਂ ਮਰਜ਼ੀ ਮਾਰ ਲਈ। ਇਹ ਹੈ ਇਤਿਹਾਸਾਂ 'ਚੋਂ। ਸੋ ਮੈਂ ਸਮਝਦਾ ਹਾਂ ਵੀ ਜੂਨ 84 ਦੇ ਇਸ ਸਾਰੇ ਘੱਲੂਘਾਰੇ ਦੀ ਯਾਦ ਜਿਸ 'ਚੋਂ ਅਸੀਂ ਲੰਘੇ 42 ਸਾਲ ਹੋ ਗਏ ਨੇ, ਅਸੀਂ ਸ਼ਹੀਦਾਂ ਨੂੰ ਸਾਡੀਆਂ ਜਿਹੜੀਆਂ ਉਹ ਅਰਦਾਸਾਂ ਦੀ ਲੋੜ ਨਹੀਂ, ਉਹਨਾਂ ਨੇ ਤਾਂ ਗੁਰੂ ਦੀ ਗੋਦ ਲੈ ਲਈ। ਉਹ ਤਾਂ ਰੁਤਬਾ ਜਦੋਂ ਸਿੱਖ ਇਸ ਪਾਸੇ ਤੁਰਦਾ ਆਪਣੀ ਪੋਲੀਟੀਕਲ ਸੋਵਰਨਟੀ ਲਈ, ਪਾਤਸ਼ਾਹਤ ਲਈ, ਤਾਂ ਹਮ ਰਾਖਤ ਪਾਤਸ਼ਾਹੀ ਦਾਵਾ ਜਾਂ ਇਤ ਕੋ ਜਾਂ ਅਗਲੋ ਪਾਵਾ, ਜਿੱਤ ਗਏ ਤਾਂ ਪਾਤਸ਼ਾਹੀ ਹੈ, ਖਾਲਸਾ ਬਾਦਸ਼ਾਹ ਜਾਂ ਬਾਗੀ। ਸੋ ਪਹਿਲੀ ਗੱਲ ਉਸ ਦੀ ਬਾਦਸ਼ਾਹ ਦੀ ਸਟਰਗਲ ਹੈ, ਫਿਰ ਬਗਾਵਤ ਹੈ, ਤੇ ਜਿਹੜਾ ਬਾਗੀ ਹੈ ਉਹਦੇ ਲਈ ਸ਼ਹਾਦਤ ਜੇ ਉਹਨੂੰ ਮਿਲਦੀ ਹੈ ਤਾਂ ਇਹ ਵੀ ਗੁਰੂ ਦੀ ਗੋਦ ਹੈ। ਸੋ ਮੈਂ ਸਮਝਦਾ ਹਾਂ ਵੀ ਜਿਹੜੀ ਗੱਲ 20ਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੇ ਸਾਨੂੰ ਦ੍ਰਿੜ ਕਰਵਾਈ ਸੀ ਕਿ ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣੇ, ਤੇ ਸ਼ਹੀਦਾਂ ਦੇ ਖੂਨ ਦਾ ਹੱਕ ਖਾਲਿਸਤਾਨ ਦੀ ਪ੍ਰਾਪਤੀ ਨਾਲ ਜੁੜਿਆ ਹੋਇਆ ਹੈ। ਸੋ ਅਸੀਂ ਇਹ ਸਮੁੱਚਾ ਹਫਤਾ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ ਔਰ ਇਹ ਰਿਜ਼ੋਲਵ ਜਿਹੜਾ ਅਸੀਂ ਉਸ ਪੀਰੀਅਡ ਨੂੰ ਦੇਖਿਆ, ਅਗਲੀਆਂ ਜਨਰੇਸ਼ਨਾਂ ਜਿਹੜੀ ਤੀਸਰੀ ਜਨਰੇਸ਼ਨ ਹੈ ਉਹ ਸੁਣਦੇ ਨੇ, ਉਹ ਪੜ੍ਹਦੇ ਨੇ, ਉਹ ਇਮੇਜਰੀ 'ਚ ਦੇਖਦੇ ਨੇ, ਤੇ ਸਾਡੇ ਸਾਹਮਣੇ ਇਹੀ ਹੈ ਕਿ ਕੌਮੀ ਘਰ ਖਾਲਿਸਤਾਨ ਦੇ ਲਈ ਆਪਣਾ ਯੋਗਦਾਨ ਪਾਈਏ। ਮੈਂ ਜਿਹੜਾ ਲੈਫਟੀਨੈਂਟ ਜਨਰਲ ਸਿਨਹਾ ਦੀ ਗੱਲਬਾਤ ਕੱਲ੍ਹ ਦੇ ਪ੍ਰੋਗਰਾਮ 'ਚ ਕਰਾਂਗਾ, ਕਿਉਂਕਿ ਮੈਂ ਘੜੀ ਦੇਖ ਰਿਹਾ ਕਿ ਆਲਰੇਡੀ ਅਸੀਂ ਜਿਹੜਾ ਕਾਫੀ ਪਹਿਲਾ ਸੈਗਮੈਂਟ ਕਰ ਲਿਆ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਸੋ ਹੱਥ ਲੈਣਾ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਦੇ ਬੇਨਤੀ ਕਰਦੀ ਹੈ ਵੀਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਰ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵੀਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।